ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਮਿੰਟੂ ਗੁਰੂਸਰੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ 6 ਜੁਲਾਈ ਦਾ ਜਿਹੜੀ ਜੀ ਤਰੀਕ ਆ ਜੀ, ਦਿਨ ਹੈਗਾ ਆ ਸ਼ੁੱਕਰਵਾਰ ਦਾ। ਅਤੇ ਆਓ ਆਪਾਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਜਿਹੜੀ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 027701113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਅਤੇ ਇਹਨਾਂ ਦੀਆਂ ਵੱਖ-ਵੱਖ ਲੋਕੇਸ਼ਨਸ ਦੇ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਅਤੇ ਇਸ ਵੈਬਸਾਈਟ ਦੇ ਉੱਤੇ ਆਰਡਰ ਕਰਨ ਦੇ ਉੱਤੇ ਤੁਸੀਂ 10% ਡਿਸਕਾਊਂਟ ਲੈ ਸਕਦੇ ਹੋ ਜੇ ਕੂਪਨ ਕੋਡ 1313 ਦਾ ਤੁਸੀਂ ਇਸਤੇਮਾਲ ਕਰਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਨਵਾਜ਼ ਸ਼ਰੀਫ ਅਤੇ ਉਸ ਦੀ ਧੀ ਨੂੰ ਕੈਦ। ਨਵਾਜ਼ ਸ਼ਰੀਫ ਤੇ ਉਹਦੀ ਧੀ ਨੂੰ ਜਿਹੜੀ ਕੈਦ ਹੋਈ ਆ, ਇਹ ਕੈਦ ਉਦੋਂ ਹੋਈ ਆ ਜਦੋਂ ਦੋਨੇ ਪਿਓ ਧੀ ਇਸ ਮੁਲਕ ਦੇ ਵਿੱਚ ਹੈ ਨਹੀਂ ਹੈ, ਪਾਕਿਸਤਾਨ ਦੇ ਵਿੱਚ ਮੌਜੂਦ ਨਹੀਂ। ਸੋ ਜਿਹੜੀ ਜਵਾਬਦੇਹੀ ਅਦਾਲਤ ਆ, ਜਿਹਨੂੰ ਅਕਾਊਂਟੇਬਿਲਿਟੀ ਕੋਰਟ ਕਹਿੰਦੇ ਆ, ਉਸ ਅਦਾਲਤ ਨੇ ਇਹਨਾਂ ਨੂੰ 10 ਸਾਲ ਯਾਨੀ ਨਵਾਜ਼ ਸ਼ਰੀਫ ਨੂੰ ਤੇ 7 ਸਾਲ ਇਹਦੀ ਬੇਟੀ ਨੂੰ, ਔਰ ਮੇਰੇ ਖਿਆਲ ਦੇ ਨਾਲ 1 ਸਾਲ ਇਹਦੇ ਜਵਾਈ ਨੂੰ ਵੀ ਕੈਦ ਜਿਹੜੀ ਆ ਤੋਲ ਦਿੱਤੀ ਆ। ਸੋ ਇਹ ਇੱਕ ਫਲੈਟ ਨੂੰ ਲੈ ਕੇ ਆ ਜੋ ਲੰਡਨ ਦੇ ਵਿੱਚ ਹੀ ਸ਼ਾਇਦ ਖਰੀਦਿਆ ਗਿਆ ਸੀਗਾ। ਤੇ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਵੇਖੀਏ ਤੇ ਇਹ ਉੱਥੇ ਹੀ ਆ, UK ਦੇ ਵਿੱਚ ਹੀ ਆ, ਕਿਉਂਕਿ ਨਵਾਜ਼ ਸ਼ਰੀਫ ਦੀ ਜਿਹੜੀ ਮੁਹਤਰਮਾ ਇਹਦੀ ਬੀਵੀ ਹੈ ਜਿਹੜੀ, ਉਹ ਉੱਥੇ ਬਿਮਾਰ ਹੋ ਕੇ ਇਲਾਜ ਕਰਵਾਉਂਦੀ ਪਈ ਆ ਤੇ ਤਮਾਰਦਾਰੀ ਕਰਦਾ ਪਿਆ ਉੱਥੇ। ਸੋ ਉਹਦੀ ਬੇਟੀ ਹੈ ਜਿਹੜੀ, ਉਹ ਵੀ ਇਸ ਸਮੇਂ UK ਦੇ ਵਿੱਚ ਆ ਤੇ ਪਿੱਛੋਂ ਜਵਾਬਦੇਹੀ ਅਦਾਲਤ ਨੇ ਇਹਨਾਂ ਨੂੰ ਇਹ ਸਜ਼ਾ ਸੁਣਾ ਦਿੱਤੀ ਹੈ। ਵੈਸੇ ਜੁਰਮਾਨਾ ਵੀ ਬੜਾ ਭਾਰੀ ਕੀਤਾ, ਜੁਰਮਾਨਾ ਦੇ ਨਾਲ 80 ਲੱਖ ਪਾਉਂਡ ਨਵਾਜ਼ ਸ਼ਰੀਫ ਤੇ ਆ, ਔਰ ਤਕਰੀਬਨ 30 ਲੱਖ ਪਾਉਂਡ ਹੈ ਜਿਹੜਾ 20 ਲੱਖ ਪਾਉਂਡ ਹੈ ਜਿਹੜਾ ਉਹ ਹੈਗਾ ਇਹਦੀ ਬੇਟੀ ਤੇ। ਸੋ ਜੁਰਮਾਨਾ ਵੀ ਬਹੁਤ ਭਾਰੀ ਲਾਇਆ ਅਦਾਲਤ ਨੇ। ਸੋ ਇੱਕ ਪਾਸੇ ਚੋਣਾਂ ਚੱਲਦੀਆਂ ਪਈਆਂ ਸੀ, ਮੁਹਾਣੇ ਤੇ ਆ ਕੇ ਨਵਾਜ਼ ਸ਼ਰੀਫ ਨੂੰ ਬਹੁਤ ਵੱਡਾ ਝਟਕਾ ਲੱਗਾ। ਉਹਦਾ ਨਵਾਜ਼ ਸ਼ਰੀਫ ਕਸੂਤਾ ਫਸਿਆ ਪਿਆ ਸੀਗਾ, ਬਹੁਤ ਜ਼ਿਆਦਾ ਉਲਝਣਾ ਸੀ ਇਹਦੇ ਸਾਹਮਣੇ। ਅਦਾਲਤ ਨੇ ਜਿਸ ਤਰੀਕੇ ਨਾਲ ਇਹਨੂੰ ਲਿਆ ਪਨਾਮਾ ਪੇਪਰ ਮਾਮਲੇ ਦੇ ਵਿੱਚ, ਪੇਪਰ ਲੀਕ ਮਾਮਲੇ ਦੇ ਵਿੱਚ, ਫਿਰ ਇਸ ਤੋਂ ਬਾਅਦ ਆਹ ਜਿਹੜੀਆਂ ਚੀਜ਼ਾਂ ਕਿ ਆਮਦਨ ਡਿਕਲੇਅਰ ਕੀਤੀ ਤੋਂ ਬਿਨਾਂ ਜਿਹੜੀ ਇਹਨੇ ਪ੍ਰਾਪਰਟੀ ਖਰੀਦੀ UK ਦੇ ਵਿੱਚ, ਇਹ ਸਾਰੇ ਮਸਲੇ ਬਹੁਤ ਜ਼ਿਆਦਾ ਗੰਭੀਰ ਸੀਗੇ। ਸੋ ਰਸਤਾ ਜਿਹੜਾ ਹੁਣ ਨਵਾਜ਼ ਸ਼ਰੀਫ ਲਈ ਬਹੁਤ ਔਖਾ ਹੋ ਗਿਆ, ਕਿਉਂਕਿ ਇੱਕ ਸਵਾਲ ਇਹ ਖੜਾ ਹੁੰਦਾ ਪਿਆ ਕਿ ਕੀ ਨਵਾਜ਼ ਸ਼ਰੀਫ ਹੁਣ ਆਪਣੇ ਮੁਲਕ 'ਚ ਪਰਤੇਗਾ ਜਾਂ ਨਹੀਂ। ਇਹ ਜਵਾਬ ਹੈ ਜਿਹੜਾ ਇਹ ਪਤਾ ਨਹੀਂ ਹੁਣ ਸਮਾਂ ਕਦੋਂ ਦੇਊਗਾ, ਪਰ ਨਵਾਜ਼ ਸ਼ਰੀਫ ਤੇ ਇਹ ਨੌਬਤ ਅੱਗੇ ਵੀ ਆਈ ਹੈ। ਤੁਹਾਨੂੰ ਯਾਦ ਹੈ ਜਦੋਂ 99 ਦੇ ਵਿੱਚ ਮੁਸ਼ਰਫ ਨੇ ਇਹਦਾ ਤਖਤਾ ਪਲਟ ਦਿੱਤਾ ਸੀਗਾ, ਤੇ ਇੱਕ ਵੇਲਾ ਤੇ ਵੀ ਹੋ ਗਿਆ ਸੀਗਾ ਕਿ ਇਹਨੂੰ ਫਾਂਸੀ ਤੇ ਲਟਕਾਉਣ ਦੇਣ ਦਾ ਹੁਕਮ ਹੋ ਗਿਆ ਸੀਗਾ। ਬਾਅਦ ਦੇ ਵਿੱਚ ਕੁਛ ਦੇਸ਼ ਪਏ ਤੇ ਇਹਨੂੰ ਉੱਥੋਂ ਕੱਢ ਲਿਆ ਗਿਆ, ਫਿਰ ਜ਼ਲਾਵਤਨੀ ਝੱਲੀ ਇਹਨੇ, ਤਾਂ 2007 ਚ ਵਾਪਸ ਪਰਤਿਆ। ਪਰ ਐਨ ਮੌਕੇ ਤੇ ਆ ਕੇ ਭੁੱਟੋ ਦੀ ਹੱਤਿਆ ਹੋ ਗਈ ਬੇਨਜ਼ੀਰ ਦੀ, ਤਾਂ ਉਹ ਹਮਦਰਦੀ ਜਿਹੜੀ ਸੀਗੀ ਇਹਦੇ ਕੋਲੋਂ ਗੱਡੀ ਖੋਹ ਕੇ ਲੈ ਗਈ। ਫਿਰ 2013 ਚ ਬਣਿਆ ਸੀਗਾ ਤੇ ਐਤਕੀ 5 ਸਾਲ ਫੇਰ ਨਹੀਂ ਪੂਰੇ ਕਰ ਸਕਿਆ। ਵੈਸੇ ਨਵਾਜ਼ ਸ਼ਰੀਫ ਦਾ ਇਹ ਮਾੜਾ ਕਰਮ ਹੀ ਆ ਕਿ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਇਹ ਬਣਿਆ 90 ਦੇ ਦਹਾਕੇ ਦੇ ਵਿੱਚ ਪ੍ਰਧਾਨ ਮੰਤਰੀ, 93 ਚ ਉਦੋਂ ਅਸਤੀਫਾ ਦੇ ਕੇ ਪਾਸੇ ਹੋ ਗਿਆ ਸੀ, ਕਹਿੰਦਾ ਹੈਗਾ ਕਿ ਫੌਜ ਚੱਲਣ ਨਹੀਂ ਦੇ ਰਹੀ। ਫਿਰ ਸੁਪਰੀਮ ਕੋਰਟ ਨੇ ਇਹਨੂੰ ਬਹਾਲ ਕੀਤਾ 2 ਸਾਲਾਂ ਬਾਅਦ, ਫੇਰ ਬੈਠਾ ਗੱਦੀ ਤੇ ਫਿਰ 97 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਇਆ, ਦੁਬਾਰਾ ਜਿੱਤਿਆ ਤੇ ਮੁੜ ਕੇ ਇਹਦੇ ਨਾਲ ਰਫੜ ਪੈ ਗਿਆ ਪਰਵੇਜ਼ ਮੁਸ਼ਰਫ ਨਾਲ, ਕਿਉਂਕਿ ਇਨ ਬਿਟਵੀਨ ਤੁਹਾਨੂੰ ਪਤਾ ਹੀ ਆ
ਉਹ ਵਿਚਾਲੇ ਇੱਕ ਜੰਗ ਹੋ ਗਈ ਸੀਗੀ। ਜੰਗ ਕਾਹਦੀ ਆ, ਇੱਕ ਅਸਲ ਸ਼ੁਰੂ ਹੋਈ ਸੀਗੀ ਜਿਹਨੂੰ ਆਪਾਂ ਕਾਰਗਲ ਦਾ ਜੰਗ ਕਹਿੰਦੇ ਹਾਂ। ਕਾਰਗਲ ਦਾ ਜੰਗ ਨਹੀਂ ਸੀ ਵੈਸੇ, ਉਹਦੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹੀਏ ਇੱਕ ਸਾਜ਼ਿਸ਼ ਕੀਤੀ, ਉਸ ਤੋਂ ਬਾਅਦ ਬੜੀ ਮੂੰਹ ਦੀ ਖਾਣੀ ਪਈ। ਸੋ ਇਹ ਇੱਕ ਵਾਰੀ ਫੇਰ ਆਪਣੇ 5 ਸਾਲ ਪੂਰੇ ਨਹੀਂ ਕਰ ਸਕਿਆ ਨਵਾਜ਼ ਸ਼ਰੀਫ ਦਾ। ਵੈਸੇ ਜੇ ਪਿਛੋਕੜ ਵੇਖੋਗੇ ਨਾ ਤੁਸੀਂ, ਪਿਛੋਕੜ ਵੀ ਇਹਦਾ ਇਸ ਤਰ੍ਹਾਂ ਤਿਲਕਾਵਾਂ ਜਾਈ ਸੀਗਾ, ਕਿਉਂਕਿ ਇਹਨੂੰ ਇੱਕ ਜਿਹੜਾ ਤਾਨਾਸ਼ਾਹ ਸੀਗਾ ਉਸ ਸਮੇਂ ਦਾ, ਜਿਹੜਾ ਕਿ ਬਹੁਤ ਮਸ਼ਹੂਰ ਸੀਗਾ, ਜਨਰਲ ਜ਼ਿਆ ਉਲ ਹੱਕ, ਉਹ ਲੈ ਕੇ ਆਇਆ ਸੀ ਸਿਆਸਤ ਦੇ ਵਿੱਚ। ਕਿਉਂਕਿ ਜ਼ੁਲਫਕਾਰ ਅਲੀ ਭੁੱਟੋ ਨੇ ਜਦੋਂ ਸਟੀਲ ਦਾ ਕਾਰੋਬਾਰ ਜੇ ਕਰ ਦਿੱਤਾ ਤਾਂ ਇਹ ਤੋਂ ਦੁਖੀ ਹੋ ਕੇ ਨਵਾਜ਼ ਸ਼ਰੀਫ, ਕਿਉਂਕਿ ਸਟੀਲ ਦਾ ਕਾਰੋਬਾਰ ਹੀ ਸੀਗਾ, ਇਧਰਲੇ ਪਾਸੇ ਆ ਗਿਆ। ਫਿਰ ਜਨਰਲ ਜ਼ਿਆ ਉਲ ਹੱਕ ਨੇ ਚੱਕ ਕੇ ਇਹਨੂੰ ਪੰਜਾਬ ਦਾ ਵਿੱਤ ਮੰਤਰੀ ਬਣਾ ਦਿੱਤਾ 85 ਦੇ ਵਿੱਚ। 81 ਚ ਬਣਾਇਆ ਸੀ, 85 ਦੇ ਵਿੱਚ ਇਹਨੂੰ ਮੁੱਖ ਮੰਤਰੀ ਬਣਾਇਆ, ਪਰ 88 ਚ ਫਿਰ ਜ਼ਿਆ ਉਲ ਹੱਕ ਨੇ ਵੀ ਸਰਕਾਰ ਜਿਹੜੀ ਸੀਗੀ ਉਹ ਬਰਖਾਸਤ ਕਰ ਦਿੱਤੀ ਸੀਗੀ। ਪਰ ਬਾਅਦ ਦੇ ਵਿੱਚ ਜਦੋਂ ਜ਼ਿਆ ਉਲ ਹੱਕ ਦਾ ਇੰਤਕਾਲ ਹੋ ਗਿਆ ਇੱਕ ਹਵਾਈ ਹਾਦਸੇ ਦੇ ਵਿੱਚ, ਫਿਰ ਇਹਨਾਂ ਦਾ ਜਿਹੜਾ ਗਰੁੱਪ ਸੀਗਾ, ਯਾਨੀ ਇੱਕ ਪਾਰਟੀ ਸੀ, ਤਨਜ਼ੀਮ ਸੀਗੀ ਪਾਕਿਸਤਾਨ ਮੁਸਲਿਮ ਲੀਗ, ਉਹ ਦਫਾੜ ਹੋ ਗਈ ਸੀ। ਫਿਦਾ ਗਰੁੱਪ ਇੱਕ ਪਾਸੇ ਹੋ ਗਿਆ ਸੀਗਾ, ਜਨੇਜੋ ਗਰੁੱਪ ਇੱਕ ਪਾਸੇ ਹੋ ਗਿਆ ਸੀ। ਪਰ ਕਿਉਂਕਿ ਇਹਨਾਂ ਨੇ ਬੇਨਜ਼ੀਰ ਭੁੱਟੋ ਨੂੰ ਰੋਕਣਾ ਸੀ, ਮੁਕਾਬਲਾ ਕਰਨਾ ਸੀ, ਫਿਰ 7 ਧਾਰਮਿਕ ਤੇ ਰੂੜੀਵਾਦੀ ਪਾਰਟੀਆਂ ਨਾਲ ਰਲ ਕੇ ਇਹਨਾਂ ਨੇ ਇੱਕ ਗਠਬੰਧਨ ਬਣਾਇਆ ਸੀ, ਇਸਲਾਮੀ ਜ਼ਬੂਰੀ ਇਤਿਹਾਦ। ਸੋ ਇਸ ਮੋਰਚੇ ਨਵਾਜ਼ ਸ਼ਰੀਫ ਉਦੋਂ ਕੌਮੀ ਅਸੈਂਬਲੀ ਚ ਨਹੀਂ ਸੀ ਗਿਆ, ਇਹਨੇ ਆਖਿਆ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ। ਸੋ ਇਹ ਇਹਦਾ ਪਿਛੋਕੜ ਹੈ, ਇਸ ਤਰ੍ਹਾਂ ਆਇਆ ਸੀ ਸਿਆਸਤ ਦੇ ਵਿੱਚ। ਪਰ ਅੱਜ ਇੱਕ ਵਾਰੀ ਫੇਰ ਤਿਲਕਵੇਂ ਮੋੜ ਤੇ ਹੈ ਜਿਹੜਾ ਨਵਾਜ਼ ਸ਼ਰੀਫ ਜਾ ਪਹੁੰਚਿਆ। ਜੀ 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 ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਛੱਤੀਸਗੜ੍ਹ ਦੀ ਵਿਧਾਨ ਸਭਾ ਨੇ ਨਵਾਂ ਚੰਨ ਚਾੜਿਆ। ਕਮਾਲ ਦੀ ਗੱਲ ਹੈ। ਵੈਸੇ ਵਿਧਾਨ ਸਭਾ ਦੇ ਵਿੱਚ ਵੀ ਇੱਥੇ ਚੰਨ ਚੜ੍ਹਦੇ ਆ, ਕਈ ਵਾਰ ਪੂਰਨ ਵੇਖਦੇ ਫੜੇ ਜਾਂਦੇ ਆ, ਕਈ ਵਾਰ ਛਿੱਤਰੋ ਛਿੱਤਰੀ ਹੁੰਦੇ ਦੇਖ ਲੈਂਦੇ। ਇੱਕ ਵਾਰੀ ਤੇ ਇੱਕ ਸੱਜਣ ਜਿਹੜਾ ਸਪੀਕਰ ਸੀਗਾ ਉਹਦੇ ਟੇਬਲ ਤੋਂ ਫਾਈਲ ਲੈ ਕੇ ਏਦਾਂ ਭੱਜ ਗਿਆ ਜਿੱਦਾਂ ਮਿਲਖਾ ਸਿੰਘ ਟਰੈਕ ਤੇ ਦੌੜਦਾ ਹੁੰਦਾ, ਭੱਜ ਗਿਆ ਬਾਹਰ ਨੂੰ। ਪੁਲਿਸ ਲੈ ਕੇ ਉਹਦੇ ਮਗਰ ਲੱਗੇ, ਬੁਰਾ ਹਾਲ ਬੌਂਕੇ ਦਿਹਾੜੇ। ਖੈਰ ਛੱਤੀਸਗੜ੍ਹ ਦੇ ਵਿੱਚ ਜਿਹੜਾ ਤਮਾਸ਼ਾ ਹੋਇਆ ਵੀ ਘੱਟ ਦਿਲਚਸਪ ਨਹੀਂ ਹੈ। ਦਰਅਸਲ ਹੋਇਆ ਕੀ ਆ ਕਿ ਆਂਤਰਿਕ ਆ ਵੜਿਆ ਵਿਧਾਨ ਸਭਾ ਦੇ ਵਿੱਚ, ਤੇ ਕਮਾਲ ਦੀ ਗੱਲ ਆ ਕਿ ਉਹਨੇ ਮਾਲਾ ਮੂਲਾ ਤੇ ਜਿਹੜੇ ਹੋਰ ਮੋਤੀ ਨਗ ਨੂੰ ਪਹਿਨੇ ਆ, ਕੁੱਲ ਮਿਲਾ ਕੇ ਜਿੰਨੀ ਕੁ ਫੋਟੋ ਦੇ ਵਿੱਚ ਮੈਂ ਆਪਣੇ ਹਿਸਾਬ ਕਿਤਾਬ ਦੇ ਨਾਲ ਉਹ ਮਾਤਰਾ ਲਾ ਸਕਿਆ, ਉਹ ਲਗਭਗ ਮੇਰੇ ਖਿਆਲ ਦੇ ਨਾਲ ਤੇ 10 ਸਿਰ ਬਣਦੀ ਹੋਊਗੀ। ਉਹਨੇ ਨਿਰੀਆਂ ਚੇਨਾਂ ਤੇ ਨਿਰੀਆਂ ਮਾਲਾ ਪਾਈਆਂ, ਘੱਟੋ ਘੱਟ 10 ਸਿਰ ਉਹ ਲੋਹਾ ਬੰਨੀ ਫਿਰਦਾ ਨਾਲ ਸਰੀਰ ਦੇ। ਸੋ ਇਹ ਜਿਹੜਾ ਆਇਆ ਵਾ ਬਾਬਾ, ਇਹਨੇ ਦੱਸਦੇ ਆ ਕਿ ਉੱਥੇ ਝਾੜ ਫੂਕ ਕੀਤੀ ਆ ਵੜ ਕੇ। ਤੇ ਕਮਾਲ ਦੀ ਗੱਲ ਆ ਕਿ ਉਹਨੂੰ ਵਿਧਾਨ ਸਭਾ ਦੇ ਵਿੱਚ ਵੜਨ ਲਈ ਜਿਹੜਾ ਪਾਸ ਦਿੱਤਾ ਗਿਆ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਦਵਾਇਆ। ਸੋ ਇਸ ਬਾਬੇ ਦਾ ਨਾਮ ਰਾਮ ਲਾਲ ਕਸ਼ਯਪ ਆ, ਤੇ ਦੱਸਦੇ ਆ ਕਿ ਇਹ ਜਾਂਜਗੀਰ ਜ਼ਿਲ੍ਹੇ ਦੇ ਪਾਮਗੜ੍ਹ ਦਾ ਰਹਿਣ ਵਾਲਾ, ਤੇ ਦੱਸਦੇ ਆ ਕਿ 20 ਸਾਲਾਂ ਤੋਂ ਇਹ ਕਿਰਿਆਵਾਂ ਦੀ ਗੱਲ ਆ ਕਿ ਨਾਲ ਇਹਨਾਂ ਪਖੰਡਾਂ ਦੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦਾ ਇਹ ਮੰਡਲ ਪ੍ਰਧਾਨ ਵੀ ਆ। ਮਤਲਬ ਕਿ ਨਾਲੇ ਚੋਪੜੀਆਂ ਨਾਲੇ ਦੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਉਹ ਅਹੁਦੇਦਾਰ ਹੈ, ਤੇ ਦੂਸਰੇ ਪਾਸੇ ਉਹ ਝਾੜ ਚੰਬ ਵੀ ਕਰ ਲੈਂਦਾ ਹੈ। ਝਾੜ ਫੂਕ ਕਹਿ ਲਈਏ, ਝਾੜ ਚੰਬ ਕਹਿ ਲਈਏ, ਇੱਕੋ ਗੱਲ ਹੀ ਆ। ਸੋ ਇਹਨਾਂ ਨੂੰ ਹੋਇਆ ਕਿ ਆਪਾਂ ਇਸ ਬਾਬੇ ਨੂੰ ਬੁਲਾਈਏ ਤੇ ਵਿਧਾਨ ਸਭਾ ਦੇ ਵਿੱਚ ਕੋਈ ਨਾ ਕੋਈ ਉਹ ਮੰਤਰ ਮਾਰੇ। ਤਾਂ ਦੱਸਦੇ ਆ ਕਿ ਇਹਨੇ ਕਸ਼ਪ ਨੇ ਜਦੋਂ ਉੱਥੇ ਆਪਦੀ ਜਿਵੇਂ ਕਰਦੇ ਹੁੰਦੇ ਗਲੀ ਜੋ ਵੀ ਜੰਤਰ ਮੰਤਰ ਮਾਰਦੇ ਆ, ਉਹ ਕਰਕੇ ਤੇ ਬਾਅਦ ਦੇ ਵਿੱਚ ਬਾਹਰ ਆ ਕੇ ਦਾਅਵਾ ਕੀਤਾ, ਕਹਿੰਦਾ ਲਓ ਹੁਣ ਮੈਂ ਵਿਧਾਨ ਸਭਾ ਬੰਨ ਦਿੱਤੀ ਆ, ਤੇ ਇਹ ਚੌਥੀ ਵਾਰ ਇੱਥੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾ ਰਹੀ ਆ, ਕੋਈ ਤੋੜ ਕੇ ਦਿਖਾਓ। ਉਹ ਜਿਵੇਂ ਅਖਬਾਰਾਂ ਦੇ ਵਿੱਚ ਨਹੀਂ ਹੈ ਕਿ ਪੰਜਾਬ ਦੇ ਵਿਹਾਰ ਲੱਗੇ ਹੁੰਦੇ ਆ, ਮੈਟਰੋਮੋਨੀਅਲ ਪੇਜ ਤੇ ਜਾਓਗੇ ਤੇ ਉਹ ਇੱਕ ਦੂਜੇ ਤੋਂ ਵੱਧ ਕੇ ਕਾਲੇ ਇਲਮ ਵਾਲੇ ਆ ਜਿਹੜੇ, ਉਹ ਦਾਅਵਾ ਕਰ ਦਿੰਦੇ ਲੈ ਸਾਡੀ ਗੱਲ ਕੱਟ ਕੇ ਦਿਖਾ, ਤੇ ਦੂਜਾ ਵੀ ਥੱਲੇ ਲਿਖ ਕੇ ਆਪਣਾ ਨੰਬਰ ਪਾਉਂਦਾ ਕਿ ਮੇਰੀ ਗੱਲ ਕੱਟ ਕੇ ਵਿਖਾਓ, ਇੰਨਾ ਨਾਮ ਦਿੱਤਾ ਜਾਊਗਾ। ਸੋ ਏਦਾਂ ਹੀ ਇਹ ਕਹਿੰਦਾ ਕਿ ਮੈਂ ਬੰਨ ਦਿੱਤੀ ਆ ਵਿਧਾਨ ਸਭਾ, ਹੁਣ ਇਹਨੂੰ ਛਡਾ ਕੇ ਦਿਖਾਇਓ। ਚੌਥੀ ਵਾਰ ਜਿਹੜੀ ਸਰਕਾਰ ਆ ਉਹ ਭਾਰਤੀ ਜਨਤਾ ਪਾਰਟੀ ਦੀ ਬਣੂਗੀ। ਖੈਰ ਇਸ ਬਾਬੇ ਨੂੰ ਪੁੱਛਣ ਵਾਲਾ ਹੋਵੇ ਕਿ ਜਿੱਦਣ ਇੱਥੇ ਯੂਪੀ ਦੇ ਵਿੱਚ ਜਲੂਸ ਨਿਕਲਿਆ ਇਹਨਾਂ ਦਾ, ਉਦੋਂ ਤੂੰ ਵੈਸਟ ਇੰਡੀ ਚ ਬੈਠਾ ਸੀਗਾ, ਉਧਰ ਆ ਕੇ ਵੀ ਇੱਥੇ ਕੋਈ ਝਾੜ ਫੂਕ ਕਰ ਲੈਂਦਾ, ਬਚਾ ਲੈਂਦਾ ਕਿਰਾਨਾ ਨੂੰ। ਬਿਹਾਰ ਦੇ ਵਿੱਚ ਜੋ ਜਲੂਸ ਨਿਕਲਿਆ, ਖੈਰ ਇਹ ਆਪਣੇ ਆਪ ਦੇ ਵਿੱਚ ਬੜੀ ਸਥਿਤੀ ਹਾਸੋਹੀਣੀ ਆ ਕਿ ਸਾਡੇ ਇੱਥੇ ਅਸੈਂਬਲੀਆਂ ਚ ਵੀ ਏਦਾਂ ਦੇ ਕੰਮ ਹੋ ਜਾਂਦੇ ਆ। ਹਰਿਆਣੇ ਦੀ ਅਸੈਂਬਲੀ ਦੇ ਵਿੱਚ ਇੱਕ ਜੈਨ ਗੁਰੂ ਨੂੰ ਇੱਥੇ ਬਿਠਾ ਦਿੱਤਾ ਗਿਆ ਸੀ, ਜੈਨ ਮੁਨੀ ਨੂੰ।
ਉਹ ਤੁਹਾਨੂੰ ਪਤਾ ਹੀ ਆ ਕਿ ਉਹਦਾ ਕਿੰਨਾ ਵਿਵਾਦ ਹੋਇਆ ਸੀਗਾ। ਅੱਜ ਤੋਂ ਇਲਾਵਾ ਪਿੱਛੇ ਜੇ ਰਾਜਸਥਾਨ ਦੇ ਵਿੱਚ ਵੀ ਬੜਾ ਤਮਾਸ਼ਾ ਹੋਇਆ ਜੀ, ਉੱਥੇ ਵੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵਹਿਮ ਹੋ ਗਿਆ, ਕਹਿੰਦੇ ਜੀ ਇੱਥੇ ਕਦੇ 200 ਮੈਂਬਰ ਪੂਰੇ ਹੀ ਨਹੀਂ ਹੋਏ, ਇੱਥੇ ਭੂਤ ਰਹਿੰਦੇ ਆ। ਤੇ ਉਹਨਾਂ ਨੇ ਵੀ ਇੱਕ ਇਸੇ ਤਰ੍ਹਾਂ ਦਾ ਤਾਂਤਰਿਕ ਹੈ ਜਿਹੜਾ ਉਹ ਲਿਆ ਕੇ ਤੇ ਝਾੜ ਫੂਕ ਕਰਵਾ ਦਿੱਤੀ ਸੀ, ਕਹਿੰਦੇ ਕਿ ਇਹ ਜਿਹੜੀ ਅਸੈਂਬਲੀ ਆ ਇਹ ਥੋੜੀ ਜਿਹੀ ਭਾਰੀ ਲੱਗਦੀ ਹੈ, ਉਪਰੀ ਸ਼ੈ ਆ। ਸੋ ਇੱਥੇ ਕਮਾਲ ਹੀ ਹੋਈ ਪਈ ਆ। ਆ ਜਿਹੜਾ ਕੁਮਾਰਾ ਸਵਾਮੀ ਬਣਿਆ ਕਰਨਾਟਕ ਦਾ ਮੁੱਖ ਮੰਤਰੀ, ਇਹਦਾ ਭਰਾ ਰਵੰਨਾ, ਇਹਨੇ ਇੱਕ ਬੰਗਲੇ ਤੇ ਅੱਖ ਰੱਖੀ, ਕਹਿੰਦਾ ਵਾਸਤੂ ਦੇ ਮੁਤਾਬਕ ਇਹ ਬੰਗਲਾ ਲੈਣਾ। ਹੁਣ ਉਹ ਬੰਗਲਾ ਗਾ ਇੱਕ ਕਾਂਗਰਸੀ ਮੱਲੀ ਬੈਠਾ ਤੇ ਦੱਸਦੇ ਆ ਕਿ 342 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ, ਉੱਥੋਂ ਆਪਣੇ ਘਰ ਜਾਂਦਾ ਤੇ ਫਿਰ ਤੜਕੇ ਉੱਥੋਂ ਚੱਲਦਾ ਤੇ ਉੱਥੇ ਆਉਂਦਾ ਬੰਗਲੌਰ ਦੇ ਵਿੱਚ। ਬੰਗਲੌਰ ਤੋਂ 342 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ, ਕਿਉਂਕਿ ਕਹਿੰਦਾ ਜੇ ਰਹਿਣਾ ਤੇ ਵਾਸਤੂ ਦੇ ਮੁਤਾਬਕ ਇਸੇ ਮਕਾਨ 'ਚ ਹੀ ਰਹਿਣਾ। ਉਹ ਗੱਲਾਂ ਗਾਂ ਵੀ ਆਈਆਂ। ਇੱਥੇ ਮੱਧ ਪ੍ਰਦੇਸ਼ ਦਾ ਇੱਕ ਉਹ, ਕਿਉਂਕਿ ਉੱਥੇ ਚੋਣਾਂ ਲੱਗੇ ਆ, ਉਹ ਇਹਨਾਂ ਦਾ ਮੰਤਰੀ ਵੀ ਆ ਤੇ ਦੱਸਦੇ ਆ ਕਿ ਕੱਲ ਉੱਥੇ ਕਿਤੇ ਹੋਈ ਜੁੜੀ ਕੋਈ ਛੋਟੀ ਮੋਟੀ ਭੀੜ ਸੀਗੀ ਤੇ ਉਹ ਜਿਹੜਾ ਮੰਤਰੀ ਹੈ ਵਿਸ਼ਵਾਸ ਸਾਰੰਗ, ਉਹ ਸਿੱਧਾ ਹੀ ਕਹਿੰਦਾ ਜੇ ਵੋਟਾਂ ਪਾਉਣੀਆਂ ਤੇ ਪਾ ਦਿਓ, ਨਹੀਂ ਤੇ ਭਾਜੋ। ਕਹਿੰਦਾ ਮੇਰੇ ਹੱਥ ਦੇ ਵਿੱਚ, ਮੈਂ ਜੋਤਸ਼ੀ ਨੇ ਦਿਖਾਇਆ, ਕਹਿੰਦਾ ਮੇਰੇ ਹੱਥ ਦੇ ਵਿੱਚ, ਕਹਿੰਦਾ ਕਿ ਰਾਜਯੋਗ ਹੈਗਾ, ਮੇਰੇ ਮੱਥੇ ਦੇ ਵਿੱਚ ਰਾਜਯੋਗ ਹੈਗਾ, ਨਾ ਵੀ ਵੋਟਾਂ ਪਾਓਗੇ ਮੈਂ ਤਾਂ ਫਿਰ ਵੀ ਰਾਜ ਕਰ ਲੈਣਾ। ਇਹ ਪਤਾ ਨਹੀਂ ਕੀ ਚੱਲਦਾ ਪਿਆ ਡਰਾਮਾ। ਸੋ ਕਮਾਲ ਦੀ ਗੱਲ ਹੈ ਕਿ ਅਸੈਂਬਲੀ ਦੇਖੋ, ਜਿੱਥੇ ਕਾਨੂੰਨ ਬਣਾਏ ਜਾਂਦੇ ਆ ਅੰਧ ਵਿਸ਼ਵਾਸ ਦੇ ਖਿਲਾਫ, ਜਿੱਥੇ ਵਿਗਿਆਨ ਦੀ ਗੱਲ ਕੀਤੀ ਜਾਂਦੀ ਆ, ਜਿੱਥੇ ਗਿਆਨ ਦੀ ਗੱਲ ਕੀਤੀ ਜਾਂਦੀ ਆ, ਉੱਥੇ ਇਹੋ ਜਿਹੇ ਤੰਤਰ ਮੰਤਰ ਵੀ ਚੱਲਦੇ ਪਏ ਭਾਰਤ ਦੇ ਵਿੱਚ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਗਊ ਰਾਖਿਆਂ ਦਾ ਜੇਲ੍ਹ ਦੇ ਬਾਹਰ ਸਵਾਗਤ ਕਰਨ ਪਹੁੰਚਿਆ ਕੇਂਦਰੀ ਮੰਤਰੀ। ਦੇਖ ਲਓ, ਹੁਣ ਇਹ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਸ਼ਹਿਰ ਨਹੀਂ ਦਿੰਦੇ। ਇਹ ਮਾਮਲਾ ਕੀ ਸੀਗਾ ਕਿ 29 ਜੂਨ ਸੀਗੀ ਨਾ ਜਿਹੜੀ ਪਿਛਲੀ ਜੀ, ਉਦੋਂ ਇੱਕ ਮਾਸ ਦਾ ਕਾਰੋਬਾਰੀ ਸੀਗਾ ਅਲੀਮੁਦੀਨ ਅੰਸਾਰੀ, ਉਹਨੂੰ ਮਾਰ ਦਿੱਤਾ ਗਿਆ ਸੀਗਾ, ਸ਼ਾਇਦ ਝਾਰਖੰਡ ਦੀ ਘਟਨਾ। ਤਾਂ ਉਸ ਤੋਂ ਬਾਅਦ ਹੋਇਆ ਕਿ ਉਹ ਜਿਹੜਾ ਕੇਸ ਸੀਗਾ ਫਾਸਟ ਟਰੈਕ ਕੋਰਟ ਦੇ ਵਿੱਚ ਚੱਲਿਆ ਤੇ 8 ਦੋਸ਼ੀਆਂ ਨੂੰ ਸਜ਼ਾ ਦੇ ਦਿੱਤੀ ਗਈ ਸੀ, ਉਮਰ ਕੈਦ ਦੀ। ਬੜੀ ਛੇਤੀ ਇਹ ਫੈਸਲਾ ਹੋਇਆ ਸੀਗਾ। ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜੀ ਉਮਰ ਕੈਦ ਦੀ ਸਜ਼ਾ ਯਾਫਤਾ ਵਾਲੇ ਕੈਦੀ ਸਨ, ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ, ਬੇਲ ਦੇ ਦਿੱਤੀ। ਤੇ ਜਦੋਂ ਉਹ ਰਿਹਾ ਹੋਣ ਲੱਗੇ ਡਿਊਟੀ ਦੇ ਵਿੱਚੋਂ, ਤਾਂ ਕੇਂਦਰ ਦਾ ਮੰਤਰੀ ਦੱਸਦੇ ਆ ਕਿ ਉੱਥੇ ਪਹੁੰਚਿਆ, ਔਰ ਮੰਤਰੀ ਦਾ ਨਾਂ ਹੈ ਜਯੰਤ ਸਿਨਹਾ। ਜਯੰਤ ਸਿਨਹਾ ਜਿਹੜਾ ਉੱਥੇ ਪਹੁੰਚਿਆ, ਨਾਲੇ ਤਾਂ ਉਹਨੇ ਮਠਿਆਈ ਖਵਾਈ, ਨਾਲੇ ਉਹਨੇ ਉੱਥੇ ਗੱਲਾਂ ਬਾਤਾਂ ਕੀਤੀਆਂ। ਦੱਸਦੇ ਉਹਨਾਂ ਨੇ ਗਲਾ ਸ਼ਿਕਵਾ ਵੀ ਕੀਤਾ ਕਿ ਤੁਸੀਂ ਬਹੁਤ ਲੇਟ ਆਏ ਹੋ, ਪਛੜ ਕੇ ਆਏ ਹੋ। ਪਰ ਕਿਉਂਕਿ ਇਹ ਉੱਥੋਂ ਦਾ ਮੈਂਬਰ ਪਾਰਲੀਮੈਂਟ ਆ, ਦੱਸਦੇ ਆ ਕਿ ਇਹ ਲਾਮ ਲਸ਼ਕਰ ਵੀ ਉੱਥੇ ਲੈ ਕੇ ਗਿਆ ਸੀਗਾ। ਸੋ ਇੱਕ ਪਾਸੇ ਤੇ ਪ੍ਰਧਾਨ ਮੰਤਰੀ ਕਹਿੰਦਾ ਕਿ ਗਊ ਰੱਖਿਆ ਦੇ ਨਾਂ ਤੇ ਗੁੰਡਾਗਰਦੀ ਨਹੀਂ ਚੱਲੂ, ਲੱਠਮਾਰੀ ਨਹੀਂ ਚੱਲੂ। ਦੂਸਰੇ ਪਾਸੇ ਗਊ ਰੱਖਿਆ, ਔਰ ਉਹ ਗਊ ਰੱਖੇ ਜਿਹੜੇ ਖੂਨੀ ਆ, ਜਿਹੜੇ ਕਾਤਲ ਆ, ਔਰ ਅਦਾਲਤ ਵੱਲੋਂ ਕਾਤਲ ਠਹਿਰਾ ਦਿੱਤੇ ਜਾ ਚੁੱਕੇ ਆ, ਉਹਨਾਂ ਦਾ ਇਸਤਕਬਾਲ ਜਾ ਕੇ ਕਰਦਾ ਪਿਆ ਇੱਕ ਕੇਂਦਰੀ ਮੰਤਰੀ। ਕਮਾਲ ਦੀ ਗੱਲ ਆ। ਔਰ ਹੁੰਦਾ ਕੀ ਆ ਕਿ ਸਾਡੇ ਇੱਥੇ ਰਾਜਸਥਾਨ ਦੇ ਵਿੱਚ ਪਹਿਲੂ ਖਾਨ ਨੂੰ ਮਾਰ ਦਿੱਤਾ ਜਾਂਦਾ, ਔਰ ਜਿਹੜੇ ਕਾਤਲ ਆ ਇਹਨਾਂ ਦੀ ਉੱਠ ਕੇ ਇੱਕ ਬੀਬੀ ਕਹਿ ਦਿੰਦੀ ਆ ਕਿ ਤੇ ਰਾਜਗੁਰੂ ਸੁਖਦੇਵ ਵਰਗਾ ਕੰਮ ਕਰਕੇ ਆਏ। ਸੋ ਇਹ ਜਿਹੜਾ ਸਾਰਾ ਕੁਛ ਆ, ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਹੈ, ਕਿਉਂਕਿ ਇੱਥੇ ਭੀੜ ਜਿਹੜੀ ਆ ਉਹ ਪਹਿਲਾਂ ਹੀ ਕਾਤਲ ਬਣਦੀ ਪਈ ਆ। ਇੱਥੇ ਦੇਖ ਲਓ ਕਿੰਨੇ ਕਤਲ ਹੁੰਦੇ ਆ ਡੇਲੀ, ਕੋਈ ਨਾ ਕੋਈ ਇਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ, ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਭੀੜ ਨੇ ਅੱਜ ਇੱਥੇ ਇੰਨੇ ਕੁੱਟ ਕੇ ਮਾਰ ਦਿੱਤੇ, ਅੱਜ 3 ਸਾਧੂ ਕੁੱਟ ਕੇ ਮਾਰ ਦੇਣ ਲੱਗੀ ਸੀ ਭੀੜ ਜੇ ਨਾ ਛਡਾਉਂਦੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ, ਉਹਦੇ ਪਿੱਛੇ ਕਿਤੇ ਨਾ ਕਿਤੇ ਸਿਆਸੀ ਸ਼ਹਿ ਕੰਮ ਕਰਦੀ ਆ। ਤੇ ਉਹ ਸਾਫ਼ ਹੋ ਗਿਆ ਕਿ ਸਿਆਸੀ ਸ਼ਹਿ ਕਿਹਨਾਂ ਦੀ ਹੈ ਇਸ ਸਮੇਂ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਨਰਿੰਦਰ ਮੋਦੀ ਕਰਨੀ ਦੇ ਪੂਰੇ ਹੋਣ, ਕਿਉਂਕਿ ਕਹਿਣ ਦੇ ਨਾਲ ਤੇ ਕਰਨ ਦੇ ਨਾਲ ਦੋਹਾਂ ਚੀਜ਼ਾਂ 'ਚ ਬਹੁਤ ਅੰਤਰ ਪੈਦਾ ਹੁੰਦਾ। ਸੋ ਕਹਿ ਕੇ ਉਹਨਾਂ ਨੇ ਹਵਾ 'ਚ ਉਡਾ ਦਿੱਤੀ ਗੱਲ, ਠੀਕ ਹੈ, ਪਰ ਆ ਜੋ ਕੁਛ ਕੀਤਾ, ਇਹਦੇ ਮੰਤਰੀ ਬਾਬਤ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਇਹ ਕਿਹਦੇ ਆਖੇ ਤੇ ਗਿਆ ਸੀਗਾ, ਕਿ ਇਹ ਕੇਂਦਰ ਸਰਕਾਰ ਦਾ ਫੈਸਲਾ ਸੀਗਾ ਜਾਂ ਉਹਦਾ ਨਿੱਜੀ ਫੈਸਲਾ ਸੀਗਾ। ਸੋ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਮਾਮਲੇ ਦੇ ਵਿੱਚ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ ਮਿੰਟੂ ਜੀ। ਵੀ ਕਹਿੰਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਡਾਕਟਰ ਗਾਂਧੀ ਦੇ ਨਾਲ ਡਟੀ ਕੈਪਟਨ ਸਰਕਾਰ। ਦੇਖੋ, ਇਹਨਾਂ ਨੇ ਇੱਕ ਪਟੀਸ਼ਨ ਪਾਈ ਹੋਈ ਆ, ਉਹ ਤੁਹਾਨੂੰ ਪਤਾ ਹੀ ਆ ਕਿ ਡਾਕਟਰ ਧਰਮਵੀਰ ਗਾਂਧੀ ਦੀ ਟੀਮ ਜਿਹੜੀ ਆ ਉਹ ਅੱਜ ਕੱਲ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਮਾਡਲਾਂ ਤੇ ਰਾਜਨੀਤੀ ਕਰਦੀ ਆ। ਤੇ ਇੱਕ ਮੁੱਦਾ ਜਿਹੜਾ ਉਹਨਾਂ ਦੀ ਰਾਜਨੀਤੀ ਦਾ ਉਹ ਪੰਜਾਬ ਦਾ ਪਾਣੀ ਵੀ ਆ। ਸੋ ਉਹਨਾਂ ਦੀ ਟੀਮ ਨੇ ਜਾ ਕੇ ਪਟੀਸ਼ਨ ਪਾਈ ਸੀਗੀ। ਹੁਣ ਦੱਸਦੇ ਆ ਕਿ ਇਸ ਪਟੀਸ਼ਨ ਦੀ ਹਮਾਇਤ ਦੇ ਵਿੱਚ ਕੈਪਟਨ ਸਰਕਾਰ ਵੀ ਆ ਗਈ ਆ।
ਤੇ ਦੱਸਦੇ ਆ ਕਿ ਅੱਜ ਦੀ ਜਿਹੜੀ ਸੁਣਵਾਈ ਹੋਈ ਆ ਉਹਦੇ ਚ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਹੈ ਜਿਹੜਾ ਅਤੁਲ ਨੰਦਾ, ਉਹਨੇ ਵੀ ਇਸ ਅਪੀਲ ਦਾ ਸਵਾਗਤ ਕੀਤਾ ਤੇ ਕਹਿੰਦੇ ਆ ਕਿ ਨਾਲ ਇਹ ਜਾ ਕੇ ਦੱਸਿਆ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਆ ਤੇ ਇਸ ਮਾਮਲੇ ਦੇ ਮੁਤਲਕ ਹਰਿਆਣਾ ਤੇ ਰਾਜਸਥਾਨ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ। ਸੋ ਅਦਾਲਤ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ ਜਿਹੜੀ ਆ 10 ਸਤੰਬਰ ਤੇ ਪਾ ਦਿੱਤੀ ਹੈ ਤੇ ਨਾਲ ਸਾਰਾ ਰਿਕਾਰਡ ਹੈ ਜਿਹੜਾ ਇਸ ਕੇਸ ਦਾ ਉਹ ਤਲਬ ਕਰ ਲਿਆ। ਤਾਂ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਮਾਮਲੇ 'ਚ ਇਸ ਪਟੀਸ਼ਨ 'ਚ ਇਨਵੋਲਵ ਹੋ ਗਈ ਆ। ਸੋ ਇਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਲਈ ਇੱਕ ਚੰਗਾ ਸੰਕੇਤ ਆ ਕਿ ਡਾਕਟਰ ਧਰਮਵੀਰ ਗਾਂਧੀ ਦੀ ਟੀਮ ਔਰ ਪੰਜਾਬ ਸਰਕਾਰ ਹੈ ਜਿਹੜੇ ਹਾਈ ਕੋਰਟ ਦੇ ਵਿੱਚ ਜਾ ਕੇ ਦੋਵੇਂ ਧੜੇ ਇੱਕੋ ਹੋ ਗਏ ਆ। ਖੈਰ ਇਹ ਮਾਮਲਾ ਕੀ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੀ ਆ। ਪੰਜਾਬੀਆਂ ਦੀ ਇਹ ਇਸ ਸਮੇਂ ਦੀ ਤਰਾਸਦੀ ਆ ਕਿ 5 ਦਰਿਆਵਾਂ ਦੀ ਧਰਤੀ ਦੇ ਮਾਲਕ ਹੈ, ਪਰ ਪਾਣੀ ਹੈ ਜਿਹੜਾ ਉਹ ਲਗਾਤਾਰ ਘਟਦਾ ਜਾ ਰਿਹਾ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਬਕਾਤ ਦੇ ਵਿੱਚ ਉਹ ਬਾਹਰ ਦੇ ਸੂਬਿਆਂ ਨੂੰ ਜਾ ਰਿਹਾ। ਸੋ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਇਸ ਕਰਕੇ ਕਿ ਪੰਜਾਬ ਦੁਨੀਆ ਦੇ ਵਿੱਚ ਇੱਕੋ ਇੱਕ ਸੂਬਾ ਯਾਨੀ ਵਾਹਿਦ ਸੂਬਾ ਪੂਰੇ ਆਲਮ ਦੇ ਵਿੱਚ ਪਾਣੀ ਗੈਰ ਰਾਈਪੇਰੀਅਨ ਜਿਨ੍ਹਾਂ ਦੇ ਵਿੱਚੋਂ ਕੋਈ ਦਰਿਆ ਨਹੀਂ ਲੰਘਦਾ, ਗੈਰ ਰਾਈਪੇਰੀਅਨ ਰਾਜ ਜਿਹੜੇ ਆ ਉਹ ਵਰਤ ਰਹੇ ਆ। ਸੋ ਇਹਨਾਂ ਨੇ ਇਹ ਪਟੀਸ਼ਨ ਜਿਹੜੀ ਆ ਉਹ ਆਧਾਰ ਬਣਾ ਕੇ ਪਾਈ ਸੀ ਕਿਉਂਕਿ ਜਿਹੜਾ ਪਟੀਸ਼ਨ ਕਰਤਾਵਾਂ ਦੇ ਵਕੀਲ ਆ ਰਾਜਵਿੰਦਰ ਸਿੰਘ ਬੈਂਸ, ਉਹਨਾਂ ਦਾ ਕਹਿਣਾ ਹੈ ਕਿ 29 ਜਨਵਰੀ 1955 ਨੂੰ ਭਾਰਤ ਸਰਕਾਰ ਦਾ ਜਿਹੜਾ ਪਹਿਲਾ ਫੈਸਲਾ ਉਹ ਸਾਫ਼ ਤੌਰ ਤੇ ਇਸ ਗੱਲ ਨੂੰ ਪਰਿਭਾਸ਼ਿਤ ਕਰਦਾ ਹੈ ਕਿ ਪਾਣੀ ਦੀ ਕੀਮਤ ਵੱਖਰੇ ਤੌਰ ਤੇ ਵਸੂਲੀ ਜਾਊਗੀ। ਮਤਲਬ ਜਿਹੜਾ ਪਾਣੀ ਦਿੱਤਾ ਗਿਆ ਖਾਸ ਤੌਰ ਤੇ ਰਾਜਸਥਾਨ ਨੂੰ, ਉਹਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਪੰਜਾਬ ਨੂੰ ਰਾਇਲਟੀ ਦਿੱਤੀ ਜਾਊਗੀ। ਸੋ ਅੱਜ ਤੱਕ ਨਹੀਂ ਮਿਲੀ, ਜਿਹੜੀ ਕੁੱਲ ਮਿਲਾ ਕੇ ਕਹਿੰਦੇ ਆ ਕਿ ਕਈ ਹਜ਼ਾਰ ਕਰੋੜ ਰੁਪਈਆ ਬਣ ਚੁੱਕੀ ਆ, ਮਤਲਬ ਲਗਭਗ 80,000 ਕਰੋੜ ਰੁਪਈਆ ਜਿਹੜਾ ਬਣਦਾ। ਹੁਣ ਦੇਖਦੇ ਆ ਉਹ 80,000 ਕਰੋੜ ਰੁਪਈਆ ਆਉਂਦਾ ਜਾਂ ਸਿਰਫ ਉਹਦੇ ਨਾਮ ਤੇ ਰਾਜਨੀਤੀ ਹੈ ਜਿਹੜੀ ਉਹ ਚਮਕਦੀ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਲੁਧਿਆਣੇ ਜ਼ਿਲ੍ਹੇ ਵਿੱਚੋਂ ਡੋਪ ਟੈਸਟ ਦਾ ਇੱਕ ਹੋਰ ਸੱਚ ਸਾਹਮਣੇ ਆਇਆ। ਪਹਿਲਾ ਸੱਚ ਤੇ ਉਹੀ ਸੀਗਾ ਜਿਹੜਾ ਸੂਫੀ ਬੰਦਿਆਂ ਦਾ ਪਿਸ਼ਾਬ ਵਿਕਦਾ ਪਿਆ ਸੀਗਾ, ਉੱਥੇ ਸਟਿੰਗ ਆਪਰੇਸ਼ਨ ਹੋਇਆ ਸੀਗਾ, ਪਰ ਦੂਸਰਾ ਜਿਹੜਾ ਡੋਪ ਟੈਸਟ ਦਾ ਸੱਚ ਸਾਹਮਣੇ ਆਇਆ ਉਹ ਵੀ ਘੱਟ ਹੈਰਾਨ ਕਰਨ ਵਾਲਾ ਨਹੀਂ ਹੈ। ਦੱਸਦੇ ਆ ਕਿ ਇੱਥੇ ਹੁਣ ਤੱਕ 1100 ਬੰਦਿਆਂ ਨੇ ਡੋਪ ਟੈਸਟ ਕਰਵਾਇਆ। ਹਾਲਾਂਕਿ ਆਹ ਡੋਪ ਟੈਸਟ ਨਹੀਂ ਜਿਹੜਾ ਇਹ ਡੋਪ ਟੈਸਟ ਖੇਡਣਾ ਸ਼ੁਰੂ ਕੀਤਾ ਹੋਇਆ ਰਾਜਨੀਤਿਕ ਲੋਕਾਂ ਨੇ, ਜਿਹੜਾ ਅਸਲਾ ਲਾਇਸੈਂਸ ਧਾਰਕਾਂ ਦਾ ਡੋਪ ਟੈਸਟ ਹੁੰਦਾ ਉਹਦੇ ਵਿੱਚ ਹੁਣ ਤੱਕ 1100 ਲੋਕਾਂ ਨੇ ਡੋਪ ਟੈਸਟ ਕਰਵਾਇਆ। ਤੇ ਦੱਸਦੇ ਕਮਾਲ ਦੀ ਗੱਲ ਹੈ ਕਿ 200 ਜਿਹੜੇ ਡੋਪ ਟੈਸਟ ਸੀਗੇ ਉਹ ਪੋਜ਼ਿਟਿਵ ਆਏ ਆ। ਮਤਲਬ 1100 ਨੇ ਕਰਵਾਏ ਤੇ ਵਿੱਚੋਂ 200 ਜਿਹੜੇ ਉਹ ਨਸ਼ੇੜੀ ਨਿਕਲੇ ਆ। ਹਾਲੇ ਉਹ 900 ਜਿਹੜੇ ਆ ਉਹਨਾਂ ਦੇ ਵਿੱਚੋਂ ਪਤਾ ਨਹੀਂਗਾ ਨੌਸਰਬਾਜੀ ਕਿੰਨੀ ਕਰ ਗਏ ਹੋਣਗੇ ਜੀ। ਸੋ ਜੇ ਤੁਸੀਂ ਇਹ ਦੇਖੋਗੇ ਤਾਂ ਅੰਕੜਾ ਬਹੁਤ ਵੱਡਾ ਬਣਦਾ। ਹਾਲਾਂਕਿ ਮੇਰੇ ਕੋਲ ਹੋਰ ਕਿਤੋਂ ਦਾ ਡਾਟਾ ਮੌਜੂਦ ਨਹੀਂ, ਇਕੱਲੇ ਲੁਧਿਆਣੇ ਜ਼ਿਲ੍ਹੇ ਦਾ ਹੀ ਆ। ਇਹ ਵੀ ਅੱਜ ਇੱਕ ਅਖਬਾਰ ਨੇ, ਬਹੁਤ ਵੱਡੇ ਅਖਬਾਰ ਨੇ ਡਾਟਾ ਛਾਪਿਆ, ਉਹਦੇ ਵਿੱਚ ਇੱਕ ਚੀਜ਼ ਹੋਰ ਦੱਸੀ ਗਈ ਆ ਕਿ ਜਿਵੇਂ ਹੀ ਇਹ ਜਿਹੜੇ ਡੋਪ ਟੈਸਟ ਪੋਜ਼ਿਟਿਵ ਨਿਕਲਣੇ ਸ਼ੁਰੂ ਹੋਏ, ਜਿਨ੍ਹਾਂ ਦੇ ਕੋਲ ਲਾਇਸੈਂਸੀ ਹਥਿਆਰ ਆ ਉਹ ਆਪਣੇ ਲਾਇਸੈਂਸ ਰੀਨਿਊ ਕਰਾਉਣ ਲਈ ਆਉਂਦੇ ਹੀ ਨਹੀਂ ਪਏ ਕਿਉਂਕਿ ਉਹਨਾਂ ਨੂੰ ਡਰ ਵਾ ਕਿ ਕਿਤੇ ਅਸੀਂ ਪੋਜ਼ਿਟਿਵ ਨਾ ਪਾਏ ਜਾਈਏ ਤੇ ਲਾਇਸੈਂਸ ਜਿਹੜਾ ਉਹ ਖਾਰਜ ਨਾ ਹੋ ਜਾਵੇ। ਕਿਉਂਕਿ ਇੱਥੇ ਦੱਸਦੇ ਆ ਕਿ ਪੂਰੇ 15,000 ਬੰਦੇ ਕੋਲ ਲਾਇਸੈਂਸ ਆ ਤੇ ਹੁਣ ਤੱਕ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 3-4 ਮਹੀਨਿਆਂ 'ਚ ਸਿਰਫ ਤੇ ਸਿਰਫ 1100 ਬੰਦਾ ਅੱਗੇ ਆਇਆ ਡੋਪ ਟੈਸਟ ਲਈ। ਇਹਦਾ ਮਤਲਬ ਹੈ ਕਿ ਡੋਪ ਦੀ ਤੋਪ ਹੈ ਜਿਹੜੀ ਉਹ ਇਹਨਾਂ ਨੂੰ ਡਰਾ ਰਹੀ ਆ ਲਗਾਤਾਰ। ਤਾਂ ਇਹਦਾ ਇੱਕ ਅਰਥ ਇਹ ਨਿਕਲਦਾ ਕਿ ਬਹੁਤ ਸਾਰੇ ਨਸ਼ੇੜੀ ਆ ਜਿਹੜੇ ਉਹ ਇੱਥੇ ਬੰਦੂਕਾਂ ਚੱਕੀ ਫਿਰਦੇ ਆ, ਚਾਈ ਫਿਰਦੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਮਿੰਟ 'ਚ ਵੀ ਕਹਿੰਦੇ ਬਾਬਿਆਂ ਤੇ ਜਲਦੀ ਡਿੱਗ ਸਕਦੀ ਆ ਗਾਜ। ਬਾਬਿਆਂ ਤੇ ਤਾਂ ਗਾਜ ਬਾਬਾ ਚਿਰ ਡਿੱਗਣ ਡਈ ਆ। ਕਦੇ ਰਾਮਪਾਲ, ਕਦੇ ਰਾਮ ਰਹੀਮ, ਕਦੇ ਕੋਈ, ਕਦੇ ਫਲਾਣਾ, ਕਦੇ ਟਮਕਾਣਾ। ਇੱਕ ਆਸਾਰਾਮ ਬੈਠਾ ਉੱਥੇ, ਇੱਕ ਫਲਹਾਰੀ ਬਾਬਾ, ਪਤਾ ਨਹੀਂ ਕਿੰਨੇ ਬਾਬੇ ਗਾਜ ਤੇ ਡਿੱਗਣ ਡਈ ਆ ਧੜਾ ਧੜ। ਹੁਣ ਤੇ ਮੇਰੇ ਖਿਆਲ ਦੇ ਨਾਲ ਵੱਡੀ ਕੋਈ ਗਾਜ ਹੀ ਡਿੱਗੂਗੀ ਗਾਜ ਦੀ, ਜਿਹਦੇ ਕਰਕੇ ਇਹਨਾਂ ਦੀ ਆਵਾਜ਼ ਸ਼ਾਇਦ ਦੱਬੀ ਜਾਊਗੀ। ਮਾਮਲਾ ਕੀ ਆ ਦੱਸਦੇ ਆ ਸੂਤਰ ਮੀਡੀਆ ਹਵਾਲੇ ਨਾਲ ਜਿਹੜੀ ਖਬਰ ਆਉਂਦੀ ਪਈ ਆ ਕਿ ਇਨਕਮ ਟੈਕਸ ਨੇ ਫਾਈਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਬਾਬਿਆਂ ਦੀਆਂ। ਹਾਲਾਂਕਿ ਅਧਿਕਾਰਤ ਤੌਰ ਤੇ ਇਸ ਕਰਦਾ ਪਿਆ ਕਿ ਇਸ ਤਰ੍ਹਾਂ ਦੀਆਂ ਫਾਈਲਾਂ ਬਣਦੀਆਂ ਪਈਆਂ ਨੇ, ਪਰ ਦੱਸਿਆ ਜਾਂਦਾ ਹੈ ਕਿ ਬਹੁਤ ਜਿਹੜੇ ਵੱਡੇ ਬਾਬੇ ਆ, ਜਿਹੜੇ ਕਥਾਵਾਚਕ
ਜਾਂ ਆਸ਼ੀਰਵਾਦ ਦੇ ਕੇ, ਤੁਹਾਨੂੰ ਪਤਾ ਹੀ ਹੈ ਨਾ ਕਿ ਇੱਥੇ ਆਸ਼ੀਰਵਾਦ ਦੇਣ ਦੀ ਵੀ ਅੱਜ ਕੱਲ ਪੈਸੇ ਰੱਖੇ ਹੋਏ ਆ। ਉਹ ਇੱਕ ਆਉਂਦਾ ਬਾਬਾ, ਉਹ ਪੂਰਾ ਸਿਨੇਮੇ ਵਾਂਗੂ ਇਸ ਤਰ੍ਹਾਂ ਕੋਈ ਹਾਲ ਬੁੱਕ ਕਰਦਾ, ਫਿਰ ਟਿਕਟਾਂ ਜਿਹੜੀਆਂ ਉਹ ਆਨਲਾਈਨ ਵੇਚਦਾ, ਤੇ ਉਸ ਤੋਂ ਬਾਅਦ ਇੱਕ ਸਿੰਘਾਸਣ ਤੇ ਬਹਿ ਜਾਂਦਾ, ਤੇ ਕੋਈ ਉੱਠ ਕੇ ਕਹਿੰਦਾ ਕਿ ਆਹ ਮੈਨੂੰ ਤਕਲੀਫ, ਤੇ ਉਹਨੂੰ ਕਹਿ ਦਿੰਦਾ ਕਿ ਮੱਛਾ ਮੇਰੇ ਸਾਹਮਣੇ ਤੋਂ ਸਮੋਸੇ ਆ ਰਹੇ, ਸਮੋਸੇ ਖਾਇਆ ਕਰ, ਤੇ ਕਿਰਪਾ ਨਹੀਂ ਸ਼ੁਰੂ ਹੋ ਜਾਏਗੀ। ਸੋ ਉਹ ਨਿਰਮਲ ਬਾਬਾ ਜਿਹੜਾ ਉਹ ਇਸ ਤਰ੍ਹਾਂ ਦੇ ਆਸ਼ੀਰਵਾਦ ਵੰਡਦਾ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਆਸ਼ੀਰਵਾਦ ਵੰਡਣ ਵਾਲੇ ਆ, ਜਾਂ ਕਥਾਵਾਚਕ ਦੇ ਰੂਪ ਦੇ ਵਿੱਚ ਗਿਆਨ ਵੰਡਣ ਵਾਲੇ ਆ, ਦੱਸਦੇ ਆ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਪ੍ਰਾਪਰਟੀਆਂ ਦੇ ਖੁਲਾਸੇ ਹੋ ਰਹੇ ਆ। ਔਰ ਜਿਹੜੇ ਕੁਝ ਲੁੱਟੇ ਗਏ ਲੋਕ ਆ ਉਹ ਵੀ ਇਹਨਾਂ ਦੀਆਂ ਸ਼ਿਕਾਇਤਾਂ ਕਰਦੇ ਪਏ ਆ, ਤੇ ਦੱਸਦੇ ਆ ਕਿ ਬਹੁਤ ਸਾਰੀਆਂ ਥਾਵਾਂ ਤੇ ਇਨਕਮ ਟੈਕਸ ਨੇ ਫਾਈਲਾਂ ਜਿਹੜੀਆਂ ਇਹਨਾਂ ਦੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਤਿਵਰੀ ਟੈਟ ਕੀਤੀ ਜਾ ਸਕਦੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ, ਪਰ ਜਿਹੜਾ ਆ ਰਿਹਾ ਸਮਾਂ ਮੇਰੇ ਖਿਆਲ ਦੇ ਨਾਲ ਨਹੀਂ, ਕਿਉਂਕਿ ਗਾਂ ਹੁਣ ਇਲੈਕਸ਼ਨ ਆ ਜਾਣਾ। ਮੋਦੀ ਸਰਕਾਰ ਕਦੇ ਨਹੀਂ ਚਾਹੂਗੀ ਕਿ ਬਾਬਿਆਂ ਦੇ ਨਾਲ ਵਿਗਾੜੀ ਜਾਵੇ, ਕਿਉਂਕਿ ਬਾਬੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਸ ਗੱਡੀ ਦੇ ਟਹੀਏ ਆ, ਗੱਡੀ ਦੇ ਟਾਇਰ ਆ। ਇਹ ਜਿਹੜੀ ਰੇਹੜੀ ਦੀ ਜਾਂਦੇ, ਕੋਈ ਰਾਮਦੇਵ ਆ, ਕੋਈ ਸ਼੍ਰੀ ਪਤਾ ਨਹੀਂ ਕਿੰਨੀਆਂ ਸਿਰੀਆਂ ਲੱਗੀਆਂ ਉਹਨੂੰ, ਕੋਈ ਰਾਮਦੇਵ ਆ, ਕੋਈ ਫਲਾਣਾ, ਕੋਈ ਟਮਕਾਣਾ, ਸਮਝ ਤੋਂ ਪਰੇ ਕਿ ਕਿੰਨੇ ਬਾਬੇ ਰੱਖੇ। ਯੋਗੀ ਆਦਿੱਤਿਆਨਾਥ ਇੱਕ ਰਾਜਸਥਾਨੀ ਆ, ਪਤਾ ਨਹੀਂ ਕਿੰਨੇ ਕੋ ਬਾਬੇ ਆ, ਉਮਾ ਭਾਰਤੀ ਆ, ਇੱਕ ਹੋਰ ਸਾਕਸ਼ੀ ਮਹਾਰਾਜ ਆ, ਨਿਰੰਜਨੀ ਸਾਧਵੀ ਨਿਰੰਜਨਾ। ਸੋ ਕਈ ਹੈ ਇਹਨਾਂ ਦੇ ਨਾਲ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬੇਸ਼ੱਕ ਇਨਕਮ ਟੈਕਸ ਹੈ ਜਿਹੜਾ ਉਹ ਇਹਨਾਂ ਦੀਆਂ ਫਾਈਲਾਂ ਬਣਾਈ ਜਾਵੇ, ਪਰ ਇਸ ਮੌਕੇ ਤੇ ਜਦੋਂ ਵੋਟਾਂ ਜਿਹੜੀਆਂ ਵੱਟ ਤੇ ਪਈਆਂ ਕਿ ਸ਼ਾਇਦ ਨਵੰਬਰ ਦਸੰਬਰ ਦੇ ਵਿੱਚ ਇਲੈਕਸ਼ਨ ਹੋ ਜਾਵੇ, ਆਮ ਇਲੈਕਸ਼ਨ ਜਿਹਨੂੰ ਆਪਾਂ ਜਨਰਲ ਇਲੈਕਸ਼ਨ ਕਹਿੰਦੇ ਆ, ਬੜੀ ਉਮੀਦ ਆ ਕਿ ਨਰਿੰਦਰ ਮੋਦੀ ਨੇ ਦਸੰਬਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਕਰਵਾ ਦੇਣਾ, ਕਿਉਂਕਿ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਬਹੁਤ ਕਮਜ਼ੋਰ ਆ। ਸੋ ਉਸ ਮੌਕੇ ਤੇ ਜਦੋਂ ਚੋਣਾਂ ਜਿਹੜੀਆਂ ਬਹੁਤ ਲਾਗੇ ਪਈਆਂ, ਇਹੋ ਜਿਹਾ ਰਿਸਕ ਨਹੀਂ ਲੈਣਗੇ। ਹਾਂ, ਬਾਬਿਆਂ ਦੇ ਕਿੱਥੇ ਆ ਜਿਹੜੇ ਉਹ ਫਾਈਲਾਂ 'ਚ ਕੈਦ ਹੋ ਜਾਣਗੇ, ਜਦੋਂ ਜ਼ਰੂਰਤ ਹੋਈ ਇੱਕ ਇੱਕ ਕਰਕੇ ਪੁੱਛ ਲਿਆ ਕਰਨਗੇ ਕਿ ਆ ਜਾ ਬਾਬਾ, ਆ ਜਾ ਤੇਰੀ ਚੌਂਕੀ ਲਵਾਈਏ। ਜੀ 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 ਬਿਲਕੁਲ। ਤੇ ਮਿੰਟੂ ਜੀ, ਜਿਹੜਾ ਹੁਣ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੇ ਲਈ ਮਿੰਟੂ ਜੀ ਰਹਿਣਗੇ ਆਪਣੇ ਨਾਲ, 10 ਵਜੇ ਤੱਕ ਹਾਜ਼ਰ ਹੋਣਗੇ। ਸੋ ਬ੍ਰੇਕ ਤੋਂ ਬਾਅਦ 'ਚ ਜੇ ਤੁਹਾਡੇ ਵੀ ਸਵਾਲ ਹੈਗੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਣਗੇ ਜਿਹੜਾ ਇਸ ਟਾਈਮ ਚੱਲ ਰਿਹਾ ਆ, ਜਿਹੜੀ ਮੁਹਿੰਮ ਚੱਲ ਰਹੀ ਆ ਮਰੋ ਜਾਂ ਵਿਰੋਧ ਕਰੋ, ਉਸ ਦੇ ਬਾਬਤ ਤਾਂ ਜ਼ਰੂਰ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਵੀ ਆਪਣੇ ਜਿਹੜੇ ਸਵਾਲ ਉਹ ਪੁੱਛ ਸਕਦੇ ਹੋ। ਅਤੇ ਮਿੰਟੂ ਜੀ ਮਿਲਦੇ ਹਾਂ ਆਪਾਂ ਇੱਕ ਜਿਹੜੇ ਬ੍ਰੇਕ ਤੋਂ ਬਾਅਦ 'ਚ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580, 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਹਾਂਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। USA ਦੇ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ
ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਸੈਕਰਾਮੈਂਟੋ ਦੇ ਗੈਸ ਸਟੇਸ਼ਨ ਅਤੇ ਬਾਸਕਿਨ ਰੌਬਨ ਦੇ ਉੱਤੇ 2 EMPLOYEES ਦੀ ਜ਼ਰੂਰਤ ਹੈ। ਗੈਸ ਸਟੇਸ਼ਨ ਦੇ ਉੱਤੇ 2 EMPLOYEE ਅਤੇ ਬਾਸਕਿਨ ਰੌਬਨ ਦੇ ਵਿੱਚ 2 EMPLOYEES ਦੀ ਜ਼ਰੂਰਤ ਹੈ। ਫੁੱਲ ਟਾਈਮ ਜੌਬ ਹੋਵੇਗੀ। ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਦੇ ਵਿੱਚ ਹੋ, ਅੱਜ ਹੀ ਸੰਪਰਕ ਕਰੋ। ਨੰਬਰ 916 543 1733 916 543 1733। ਇੱਕ ਵਾਰੀ ਫਿਰ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਅਤੇ ਬਾਸਕਿਨ ਰੌਬਨਸ ਦੇ ਉੱਤੇ 2 EMPLOYEES ਦੀ ਜ਼ਰੂਰਤ ਹੈ। ਫੁੱਲ ਟਾਈਮ ਜੌਬ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 916 543 1733 916 543 1733। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ 408 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹੋਰ ਜਾਣਕਾਰੀ ਲਈ ਜਾਂ ਐਡ ਲਵਾਉਣ ਦੇ ਲਈ ਕਾਲ 408 272 5200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀਫਿਆਨੀ ਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਤੇ ਕਾਲ ਕਰਕੇ ਆਪਣਾ ਜਿਹੜਾ ਸਵਾਲ ਮਿੰਟੂ ਜੀ ਨੂੰ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ ਜ਼ਰੂਰ ਪੁੱਛ ਸਕਦੇ ਹੋ। ਨੰਬਰ ਹੈਗਾ ਜੀ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082 72 5200 ਦੇ ਉੱਤੇ। ਤੇ ਆਓ ਆਪਾਂ ਵਾਰੀ ਸਰ ਆਪਣੇ ਕਾਲਰਸ ਨਾਲ ਗੱਲ ਕਰਦੇ ਨੇ। ਕੈਨੇਡਾ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੇ ਮਿੰਟੂ ਜੀ ਨੂੰ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ, ਬਹੁਤ ਵੱਡਾ ਉਪਰਾਲਾ ਜੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿੱਢਿਆ। 1 ਜੁਲਾਈ ਤੋਂ 7 ਤੱਕ ਜਿਹੜੀ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਹੈ। ਸਭ ਤੋਂ ਪਹਿਲਾਂ ਤੇ ਮਿੰਟੂ ਜੀ ਹੁਣਾਂ ਦਾ ਦਿਲੋਂ ਧੰਨਵਾਦ ਹੈ, ਕਿਉਂਕਿ ਇਹਨਾਂ ਨੇ ਉਹ ਆਵਾਜ਼ ਨੂੰ ਚੱਕਿਆ, ਸਰਕਾਰ ਤੱਕ ਪਹੁੰਚੇ ਤੇ ਸਰਕਾਰ ਵੀ ਐਕਟਿਵ ਹੋਈ। ਮਤਲਬ ਇਸ ਮੁਹਿੰਮ ਦੀ ਵਜ੍ਹਾ ਦੇ ਨਾਲ ਦਿਲੋਂ ਸਤਿਕਾਰ ਹੈ ਜੀ ਇਸ ਚੀਜ਼ ਦਾ। ਤੇ ਮੈਂ ਇਹੋ ਹੀ ਬੇਨਤੀ ਇੱਕ ਕਰਨਾ ਚਾਹੁੰਦਾ, ਕਿਉਂਕਿ ਸਵਾਲ ਤਾਂ ਆਪਾਂ ਕਰਨੀ, ਕਹਿੰਦੇ ਨੇ ਜਿਨ੍ਹਾਂ ਦਾ ਜਵਾਬ ਹੀ ਕੋਈ ਨਹੀਂ ਉਹਨਾਂ ਨੂੰ ਸਵਾਲ ਤਾਂ ਆਪਾਂ ਕੀ ਕਰਨਾ। ਪਰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਸ ਤੋਂ ਬਾਅਦ ਵਿੱਚ ਇਸ ਚੀਜ਼ ਨੂੰ ਮਤਲਬ ਕਿੱਦਾਂ ਸਰਗਰਮ ਰੱਖਿਆ ਜਾ ਸਕਦਾ। ਮੈਂ ਬੇਨਤੀ ਕਰਨੀ ਚਾਹੁੰਦਾ ਮਿੰਟੂ ਹੁਣਾਂ ਨੂੰ। ਤੇ ਭਾਜੀ ਫੋਨ ਨਾ ਕੱਟਿਓ ਪਲੀਜ਼, ਕਿਉਂਕਿ ਮੈਂ ਫੋਨ ਤੋਂ ਕਰ ਰਿਹਾ ਤਾਂ ਕਰ। ਜੀ ਮਿੰਟੂ ਜੀ। ਨਹੀਂ ਸਰਦਾਰ, ਧੰਨਵਾਦ ਵਾਲੀ ਗੱਲ ਨਹੀਂ ਹੈ। ਅਸੀਂ ਜਿੱਥੋਂ ਦੀ ਧਰਤੀ ਦੇ ਵਿੱਚ ਉਗਿਆ ਅਨਾਜ ਖਾਂਦੇ ਹਾਂ, ਜਿੱਥੋਂ ਦੇ ਦਰਿਆਵਾਂ ਦਾ ਪਾਣੀ ਪੀਂਦੇ ਹਾਂ, ਉਹਦਾ ਕੋਈ ਮੁੱਲ ਮੋੜਨਾ ਸਾਡਾ ਕਰਤੱਵ ਹੈ, ਸਾਡਾ ਫਰਜ਼ ਹੈ, ਇਖਲਾਕੀ ਵੀ ਹੈ। ਔਰ ਮੈਂ ਕਹੂੰਗਾ ਕਿ ਸਾਡਾ ਜਿਹੜਾ ਅਣਖ ਦਾ ਮਾਮਲਾ ਹੁੰਦਾ ਨਾ, ਉਹਦਾ ਵੀ ਇਹ ਤਕਾਜ਼ਾ ਹੈ। ਸੋ ਇਹਦੇ 'ਚ ਧੰਨਵਾਦ ਕਰਨ ਵਾਲੀ ਗੱਲ ਨਹੀਂ ਹੈ। ਮੌਕਾ ਮਿਲਿਆ, ਅਸੀਂ ਬਸ ਉਸ ਮੌਕੇ ਨੂੰ ਭੁਲਾ ਕੇ ਦੁੱਖ ਦਰਦ ਜਾਂ ਜਿਹੜੇ ਹੌਕੇ ਹਟਕੋਰੇ ਸੀਗੇ ਉਹ ਮੁੱਖ ਮੰਤਰੀ ਤੱਕ ਪਹੁੰਚਦੇ ਕੀਤੇ ਆ। ਕੋਈ ਵੱਡੀ ਗੱਲ ਨਹੀਂ। ਬਾਕੀ ਇਹ ਸਾਰਿਆਂ ਦੀ ਮੂਵਮੈਂਟ ਆ, ਮੇਰੇ ਖਿਆਲ ਦੇ ਨਾਲ ਅੱਗੇ ਵੀ ਚੱਲੂਗੀ। ਸੋ ਦੇਖਦੇ ਹਾਂ ਕੱਲ ਤੱਕ ਦਾ ਕੀ ਰਿਸਪੌਂਸ ਰਹਿੰਦਾ, ਕਿੱਦਾਂ ਇਹਦੀ ਸਮਾਪਤੀ ਹੁੰਦੀ ਆ। ਪਰ ਹਰੇਕ ਸਮਾਪਤੀ ਤੋਂ ਇੱਕ ਸ਼ੁਰੂਆਤ ਹੁੰਦੀ ਆ। ਸੋ ਇਹ ਮੰਨ ਕੇ ਚੱਲੋ ਕਿ ਇੱਕ ਪੜਾਅ ਸਮਾਪਤ ਹੋਊਗਾ, ਇੱਕ ਪੜਾਅ ਇਖਤਿਤਾਮ ਤੇ ਪਹੁੰਚੂਗਾ ਤਾਂ ਦੂਸਰਾ ਪੜਾਅ ਜਿਹੜਾ ਉੱਥੋਂ ਸ਼ੁਰੂ ਹੋ ਜਾਊਗਾ। ਉਹ ਕਿਸ ਰੂਪ ਦੇ ਵਿੱਚ ਹੋਊਗਾ ਹਾਲੇ ਮੈਂ ਦੱਸਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਆ,
ਪਰ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਅੱਗੇ ਹੋਊਗਾ, ਕਿਉਂਕਿ ਇਹ ਸਮੱਸਿਆ ਜਿਹੜੀ ਉਹ ਰਾਤੋਂ ਰਾਤ ਹੱਲ ਨਹੀਂ ਹੋਣੀ। ਔਰ ਇਸ ਸਮੇਂ ਜਿੱਦਾਂ ਦੀ ਪੰਜਾਬੀਆਂ ਦੀ ਚੇਤਨਤਾ ਜਾਗੀ ਆ, ਮੇਰੇ ਖਿਆਲ ਦੇ ਨਾਲ ਇਸ ਹਾਲਤ ਦੇ ਵਿੱਚ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਮੌਜਜ਼ ਉੱਤੇ ਅੱਗੇ ਬੈਠੇ ਆ, ਕਿਉਂਕਿ ਮੈਂ ਤਾਂ ਪਿਛਲਾ ਹਾਲੀ ਆ, ਮੈਂ ਤਾਂ ਸਾਰਿਆਂ ਤੋਂ ਛੋਟੀ ਉਮਰ ਦਾ, ਜਿਹੜੇ ਮੌਜਜ਼ ਉੱਤੇ ਬੈਠੇ ਆ ਸੋਚਣ ਵਾਲੇ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਚੇਤਨਤਾ ਨੂੰ ਇਸ ਚੁਰਾਹੇ ਤੇ ਆ ਕੇ ਛੱਡ ਦੇਣਗੇ, ਉਹ ਅੱਗੇ ਵੀ ਲਿਜਾਣਗੇ ਮੇਰੇ ਖਿਆਲ ਦੇ ਨਾਲ। ਜੀ। ਤੇ ਮਿੰਟੂ ਜੀ, ਜੇ ਨਾਲ ਹੀ ਪੁੱਛ ਲਿਆ ਜਾਵੇ ਵੀ ਅਗਲਾ ਜਿਹੜਾ ਰਾਈਟ ਨਾਓ ਜਿਹੜਾ ਹਿਊਮਨ ਚੇਨ ਵਾਲਾ ਤੇ ਉਹ ਜਿਹੜਾ ਪ੍ਰੋਗਰਾਮ ਆ ਉਸ ਨੂੰ ਲੈ ਕੇ ਕਿੱਦਾਂ ਦਾ? ਨਹੀਂ ਦੇਖੋ, ਹੁਣ ਤੱਕ ਤੇ ਠੀਕ ਆ, ਸਾਰੇ ਫੋਨ ਵੀ ਕਰੀ ਜਾਂਦੇ ਆ, ਸਾਰੇ ਤਿਆਰ ਆ। ਸੋ ਕਿਉਂਕਿ ਲੁਧਿਆਣੇ ਇੱਕ ਥਾਂ ਤੇ ਪਹੁੰਚਣਾ ਬੜਾ ਔਖਾ ਸੀਗਾ, ਸੋ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇਹੋ ਕਿਹਾ ਕਿ ਜਿੱਥੇ ਵੀ ਕੋਈ ਬਣਾ ਸਕਦਾ, ਜਿੱਥੇ ਵੀ ਕੋਈ ਪ੍ਰੋਟੈਸਟ ਕਰ ਸਕਦਾ, ਜਾਂ ਜਿੱਥੇ ਵੀ ਕੋਈ ਜਾਗਰੂਕ ਕੋਈ ਇਸ ਤਰ੍ਹਾਂ ਦਾ ਇਵੈਂਟ ਆਯੋਜਿਤ ਕਰ ਸਕਦਾ ਤਾਂ ਕਰ ਲਵੇ। ਸੋ ਇਸ ਕਰਕੇ ਹੁਣ ਸਾਰਿਆਂ ਦੀ ਨਜ਼ਰ ਹੈ ਜਿਹੜੀ ਉਹ ਕੱਲ ਦਿਨ ਤੇ ਲੱਗੀ ਆ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਕਿਸ ਤਰ੍ਹਾਂ ਰਿਸਪੌਂਡ ਕਰਦੇ। ਪਰ ਸਭ ਤੋਂ ਵੱਡੀ ਗੱਲ ਕੀ ਆ ਰਾਜ ਕਰਨਵੀਰ ਸਿੰਘ ਜੀ, ਉਹ ਇਹ ਆ ਕਿ ਅਸੀਂ ਅੱਜ ਵੀ, ਮੈਂ ਮੰਨਦਾ, ਇਸ ਮੂਵਮੈਂਟ ਦੀ ਸਫਲਤਾ ਤਾਂ ਕਈ ਪੱਖ ਤੋਂ ਗਿਣਾਈ ਜਾ ਸਕਦੀ ਹੈ, ਪਰ ਫੇਲੀਅਰ ਜਿਹੜੀ ਪੱਖ ਤੋਂ ਆ, ਕਿਉਂਕਿ ਦੇਖੋ ਸਫਲਤਾ ਹਰੇਕ ਬੰਦਾ ਗਿਣਦਾ, ਮੈਂ ਉਹ ਬੰਦਾ ਜਿਹੜਾ ਫੇਲੀਅਰ ਪਹਿਲਾਂ ਗਿਣਦਾ। ਸੋ ਇਸ ਮੂਵਮੈਂਟ ਦੀ ਜਿਹੜੀ ਅੱਜ ਵੀ ਅਸੀਂ ਜਿਹੜੀਆਂ ਕਿ ਸਾਡੇ ਸਮਾਜ ਦਾ ਬਹੁਤ ਅਹਿਮ ਹਿੱਸਾ, ਉਹ ਅਸੀਂ ਇਸ ਮੂਵਮੈਂਟ 'ਚ ਵੀ ਨਹੀਂ ਜੋੜ ਸਕੇ। ਹਰੇਕ ਵਾਰੀ ਪੰਜਾਬ ਦੇ ਵਿੱਚ ਇਹੋ ਹੀ ਹੁੰਦਾ ਕਿ ਕੋਈ ਵੀ ਮੂਵਮੈਂਟ ਆਉਂਦੀ ਆ, ਉਹਦੀ ਅਸਫਲਤਾ ਹੀ ਇਹੋ ਹੁੰਦੀ ਆ ਕਿ ਬੀਬੀਆਂ ਉਹਦੇ 'ਚ ਸਾਝੀਵਾਲ ਨਹੀਂ ਹੁੰਦੀਆਂ, ਉਹਦੇ 'ਚ ਭਾਗੀਦਾਰ ਨਹੀਂ ਬਣਦੀਆਂ। ਜਦ ਤੱਕ ਬੀਬੀਆਂ ਨੂੰ ਅਸੀਂ ਇਸ ਤਰ੍ਹਾਂ ਦੀ ਚੇਤਨਤਾ 'ਚ ਨਹੀਂ ਲਿਆਉਂਦੇ, ਇਸ ਤਰ੍ਹਾਂ ਦੀ ਜਾਗਰੂਕਤਾ ਦਾ ਹਿੱਸਾ ਨਹੀਂ ਬਣਾਉਂਦੇ, ਉਦੋਂ ਤੱਕ ਗੱਲ ਨਹੀਂ ਬਣੂ। ਕਿਉਂਕਿ ਇੱਕ ਬੀਬੀ ਜੋ ਰੋਲ ਅਦਾ ਕਰ ਸਕਦੀ ਹੈ ਘਰ ਦੇ ਵਿੱਚ ਰਹਿੰਦੇ ਆ, ਮੇਰੇ ਖਿਆਲ ਦੇ ਨਾਲ ਉਹ ਰੋਲ ਇੱਕ ਟੀਚਰ ਵੀ ਨਹੀਂ ਕਰ ਸਕਦਾ ਦਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਦੀ ਭਾਈਵਾਲੀ ਹੈ ਜਿਹੜੀ ਉਹ ਯਕੀਨੀ ਬਣਾਈ ਜਾਵੇ, ਫਿਰ ਅੱਗੇ ਗੱਲ ਤੁਰਦੀ ਹੈ। ਸੋ ਮੇਰੇ ਖਿਆਲ ਦੇ ਨਾਲ ਅੱਗੇ ਜਿਹੜੀ ਕੋਸ਼ਿਸ਼ ਹੋਊਗੀ ਉਹ ਇਹ ਹੋਊਗੀ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਲਿਖੀਏ ਕਿ ਬੀਬੀਆਂ ਵੀ ਜਿਹੜੀਆਂ ਆਪਣੇ ਪੱਧਰ ਤੇ ਚਾਹੇ ਘਰ ਰਹਿ ਕੇ ਉਹ ਇਹਦੇ 'ਚ ਕੰਟਰੀਬਿਊਸ਼ਨ ਜ਼ਰੂਰ ਕਰਨ। ਜੀ ਜੀ ਬਿਲਕੁਲ ਜੀ, ਬਹੁਤ ਜਿਹੜੀ ਅਹਿਮ ਗੱਲ ਜਿਹੜੀ ਆ ਤੁਸੀਂ ਦੱਸੀ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪ੍ਰੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਨਵੀਰ ਜੀ, ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੀਆ ਭਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਧੰਨਵਾਦ ਤੁਹਾਡਾ ਟਾਈਮ ਕੱਢਣ ਵਾਸਤੇ। ਤੁਹਾਨੂੰ ਪੰਜਾਬ ਦੇ ਜਿਹੜੇ ਹਾਲਾਤ ਆ ਤੁਸੀਂ ਦੱਸਦੇ ਆ, ਉਹਨਾਂ ਬਾਰੇ ਸਾਨੂੰ ਜਾਗਰੂਕ ਕਰਾਉਂਦੇ ਹੋ। ਤੇ ਮਿੰਟੂ ਗੁਰਸਰੀਆ ਜੀ, ਮੇਰਾ ਸਵਾਲ ਆ ਵੀ ਤੁਹਾਡਾ ਪੱਤਰਕਾਰੀ ਦਾ ਕਰੀਅਰ ਬਹੁਤ ਅੱਛਾ ਜਾ ਰਿਹਾ, ਤੇ ਤੁਸੀਂ ਕਦੀ ਐਜ਼ ਏ ਪੋਲੀਟੀਕਲ ਕਰੀਅਰ ਨੂੰ ਚੂਜ਼ ਕਰਨ ਦਾ ਸੋਚਿਆ ਕਦੀ ਜਾਂ ਨਹੀਂ? ਨਹੀਂ, ਮੈਂ ਤਾਂ ਕਦੇ ਨਹੀਂ ਸੋਚਿਆ ਜੀ, ਔਰ ਨਾ ਹੀ ਮੇਰਾ ਕੋਈ ਪੱਤਰਕਾਰੀ ਦਾ ਕੈਰੀਅਰ ਵਧੀਆ ਜਾ ਰਿਹਾ, ਨਾ ਹੀ ਮੈਂ ਕੋਈ ਪੱਤਰਕਾਰ ਆ। ਮੈਂ ਤੇ ਇੱਕ ਛੋਟਾ ਜਿਹਾ ਸੇਵਕ ਆ, ਬਸ ਜਿੱਥੇ ਕੋਈ ਜੋੜਨਾ ਚਾਹੇ ਉਸੇ ਜੂਲੇ ਦੇ ਥੱਲੇ ਮੈਂ ਧੌਣ ਦੇਣ ਵਾਲਾ ਬੰਦਾ, ਕੋਈ ਮੈਂ ਪੱਤਰਕਾਰ ਨਹੀਂ ਹੈਗਾ। ਮੈਂ ਫੀਲਡ ਦੇ ਵਿੱਚ ਵੀ ਕੰਮ ਕਰਦਾ, ਮੈਂ ਜੋ ਵੀ ਭੂਮਿਕਾ ਮੈਨੂੰ ਮਿਲਦੀ ਆ ਦਾਣਾ ਪਾਣੀ ਦੀ, ਮੈਂ ਉਹ ਭੂਮਿਕਾ ਸਵੀਕਾਰ ਕਰਕੇ ਤੇ ਦਿਲੋਂ ਕੰਮ ਕਰਨ ਦਾ ਯਤਨ ਕਰਦਾ। ਸੋ ਮੈਂ ਕੋਈ ਪੱਤਰਕਾਰ ਨਹੀਂ ਬਹੁਤਾ ਵੱਡਾ, ਮੈਂ ਕੋਈ ਲੇਖਕ ਨਹੀਂ, ਕੋਈ ਬਹੁਤਾ ਵੱਡਾ ਮੈਂ ਸਮਾਜ ਸੇਵੀ ਨਹੀਂ, ਮੈਂ ਤੇ ਸਧਾਰਨ ਬੰਦਾ ਤੁਹਾਡੇ ਵਰਗਾ। ਔਰ ਸਧਾਰਨ ਬੰਦਿਆਂ ਲਈ ਅੱਜ ਕੱਲ੍ਹ ਸਿਆਸਤ ਦੇ ਵਿੱਚ ਜਗ੍ਹਾ ਜਿਹੜੀ ਉਹ ਬਚੀ ਨਹੀਂ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਅੱਗੇ ਵੀ ਬਹੁਤ ਵਾਰੀ ਇਸ ਮੰਚ ਤੋਂ ਸਵਾਲ ਮੈਨੂੰ ਹੋ ਚੁੱਕਾ। ਸੋ ਮੇਰਾ ਕਦੇ ਵੀ ਇਰਾਦਾ ਨਹੀਂ ਹੈ ਇਸ ਤਰ੍ਹਾਂ ਦਾ ਕਦੇ ਵੀ ਮੇਰਾ ਇਰਾਦਾ ਨਹੀਂ ਹੈ। ਹਾਂ, ਕਿਉਂਕਿ ਇਰਾਦੇ ਬਦਲਦੇ ਰਹਿੰਦੇ, ਵਿਚਾਰ ਬਦਲਦੇ ਰਹਿੰਦੇ ਹਾਲਾਤਾਂ ਦੇ ਮੁਤਾਬਕ। ਜੇ ਕਦੇ ਬਣਿਆ, ਸੱਚ ਜਾਣਿਓ, ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਤੇ ਅਨਾਉਂਸ ਕਰੂੰਗਾ ਕਿ ਜੀ ਜੀ ਬਿਲਕੁਲ ਜੀ। ਤੇ ਬਿਲਕੁਲ ਜ਼ਰੂਰਤ ਆ ਵੈਸੇ ਜਿਹੜੇ ਆਪਾਂ ਨੂੰ ਇੱਦਾਂ ਦੇ ਸੱਚੇ ਸੁੱਚੇ ਬੰਦਿਆਂ ਦੀ ਜਿਹੜੀ ਜ਼ਰੂਰਤ ਆ, ਤੇ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਿਹੜੇ ਇਸ ਪਾਸੇ ਵੱਲ ਨੂੰ ਜਿਹੜਾ ਧਿਆਨ ਦੇਣ। ਦੇਖੋ ਇਹ ਚੀਜ਼ਾਂ ਜਿਹੜੀਆਂ ਬਹੁਤਾਤ ਦੇ ਵਿੱਚ ਮੈਨੂੰ ਲੱਗਦਾ ਸੁਧਾਰੀਆਂ ਜਾ ਸਕਦੀਆਂ ਜੇ ਜਿਹੜੀ ਲੋਕ ਵੋਟ ਪਾਉਣ ਵਾਲੇ ਆ ਨਾ, ਉਹ ਜਿਹੜੀਆਂ ਆ ਉਹ ਜਿਹੜੀ ਆਪਣੀ ਡਿਮਾਂਡ ਆ ਉਹ ਪਾਲਿਸੀ ਦੇ ਉੱਤੇ ਜਿਹੜੀ ਉਹ ਰੱਖਣ, ਉਹ ਜਿਹੜੀਆਂ ਗੱਲਾਂ ਉਸ ਦੇ ਉੱਤੇ ਜਦੋਂ ਹੋਣ ਲੱਗਣ। ਹੁਣ ਕਿਤੇ ਨਾ ਕਿਤੇ ਮਿੰਟੂ ਜੀ ਇੱਦਾਂ ਲੱਗਦਾ ਸੀ ਜਿਹੜਾ ਫਰਕ ਜਿਹੜਾ ਬਹੁਤ ਜ਼ਿਆਦਾ ਦੇਖਦੇ ਆ ਵੀ ਲੋਕ ਜਦੋਂ ਕੋਈ ਲੀਡਰ ਪਹਿਲਾਂ ਕੋਈ ਖਰਾਬੀ ਕਰਦਾ ਸੀ ਉਹਦੇ ਮੂੰਹ ਦੇ ਉੱਤੇ ਆ ਕੇ ਕਹਿ ਦਿੰਦੇ ਸੀ। ਅੱਜ ਕੱਲ੍ਹ ਇੱਕ ਤਾਂ ਉਹਦੇ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ, ਤੇ ਨਾਲੇ ਚਾਪਲੂਸੀ ਇੰਨੇ ਕੁ ਜ਼ਿਆਦਾ ਉਹਨਾਂ ਦੇ ਨਜ਼ਦੀਕ ਹੁੰਦੇ ਆ ਵੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਉਹਨੂੰ ਮੋਹਰੇ ਜਿਹੜੇ ਆ ਉਹ ਕਹਿਣ ਦੀ ਨਾ ਜੁਰਤ ਰਹੀ ਆ, ਨਾ ਅਗਲਾ ਜਿਹੜਾ ਸੁਣਦਾ ਆ। ਸੋ ਇਹ ਇੱਕ ਬਹੁਤ ਜ਼ਿਆਦਾ ਮੈਂ ਕਹਿੰਦਾ ਵੀ ਜਾਂ ਲੋਕਾਂ ਦੇ ਵਿੱਚ ਚਾਪਲੂਸੀ ਦੇ ਕਰਕੇ ਇੰਨਾ ਕੁ ਜ਼ਿਆਦਾ ਇਹ ਨਿਗਾਰ ਆਇਆ ਵੀ ਮੋਹਰੇ ਉਸਦੇ ਜਿਹੜੀ ਉਸਦੀ ਗਲਤੀ ਆ
ਉਹ ਕਹਿਣੋਂ ਬਹੁਤ ਜ਼ਿਆਦਾ ਡਰਦੇ ਨੇ। ਔਰ ਵੈਸੇ ਨਾ ਇਹ ਪਤਨ ਦਾ ਕਾਰਨ ਵੀ ਇਹੋ ਜਿਹੇ ਲੋਕ ਹੀ ਬਣਦੇ ਆ ਜੀ। ਇੰਦਰਾ ਗਾਂਧੀ ਨੂੰ ਉਹਦੇ ਇਸੇ ਤਰ੍ਹਾਂ ਦੇ ਲਾਗੇ ਕਰੀਬੀਆਂ ਨੇ ਇੱਥੋਂ ਤੱਕ ਪਹੁੰਚਾਇਆ ਸੀਗਾ। ਰਾਜੀਵ ਗਾਂਧੀ ਨੂੰ, ਸੰਜੇ ਗਾਂਧੀ ਨੂੰ, ਫਿਰ ਤੁਸੀਂ ਅੰਦਾਜ਼ਾ ਲਾ ਲਓ ਸੁਖਬੀਰ ਬਾਦਲ ਨੂੰ। ਇਹ ਸਲਾਹਕਾਰ ਜਿਹੜੇ ਉਹ ਖੁਸ਼ਨੁਦੀ ਹਰੇਕ ਥਾਂ ਤੇ ਉਹ ਖੁਸ਼ਨੁਦੀ ਬਸ ਖੁਸ਼ਨੁਦੀ ਜਿਹੜੀ ਹਕੀਕਤ ਹੁੰਦੀ ਆ ਉਹਦੇ ਰੂਬਰੂ ਨਹੀਂ ਕਰਾਇਆ ਜਾਂਦਾ। ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਗੱਲ ਦੱਸੀ ਆ ਕਿ ਅਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲ ਗਏ, ਸੱਚ ਜਾਣਿਓ ਅਸੀਂ ਚਾਰੇ ਹੈਰਾਨ ਸਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਾਂ ਤੇ ਗਰਾਊਂਡ ਰਿਐਲਿਟੀ ਦਾ ਪਤਾ ਹੀ ਨਹੀਂ ਹੈ ਤੇ ਜਾਂ ਪਤਾ ਹੋਣ ਦੇ ਬਾਅਦ ਵੀ ਇਹ ਬੰਦਾ ਇਸ ਤਰ੍ਹਾਂ ਦੀ ਐਕਟਿੰਗ ਕਰੀ ਜਾਂਦਾ ਕਿ ਸਾਨੂੰ ਦੱਸਦਾ ਪਿਆ ਕਿ ਮੈਨੂੰ ਤਾਂ ਕੱਖ ਵੀ ਪਤਾ ਨਹੀਂ। ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਕਹਿ ਦਿੰਦਾ, ਉਹਨੂੰ ਪੁੱਛੀਏ ਕਿ ਤੁਹਾਡਾ ਸੁੱਖ ਵਿਲਾ ਬਣਦਾ ਪਿਆ ਤੇ ਕਹਿੰਦਾ ਕੱਖ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਸਧਾਰਨ ਜ਼ਿਮੀਂਦਾਰ ਹਾਂ, ਸਧਾਰਨ ਕਿਸਾਨ ਹਾਂ, ਮੈਨੂੰ ਤਾਂ ਪਤਾ ਨਹੀਂ ਸਾਡੇ ਕਿਹੜਾ ਹੋਟਲ ਆ, ਮੈਨੂੰ ਤਾਂ ਪਤਾ ਨਹੀਂ। ਸੋ ਜੇ ਉਹਨੂੰ ਪੁੱਛੀਏ ਕਿ ਬੱਸਾਂ ਤੁਹਾਡੀਆਂ ਚੱਲਦੀਆਂ, ਕੱਕਾ ਮੈਨੂੰ ਤਾਂ ਪਤਾ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੱਸਦੀਆਂ ਕਿ ਜਾਂ ਤੇ ਇਹਨਾਂ ਨੂੰ ਪਤਾ ਨਹੀਂ ਜਾਂ ਪਤਾ ਹੋਣ ਦੇ ਬਾਵਜੂਦ ਇਹ ਕਰਦੇ ਕੋਈ ਨਹੀਂ ਜਾਣ ਕੇ। ਤੇ ਬਾਕੀ ਇੱਕ ਚੀਜ਼ ਇਹ ਕਿ ਜਿਹੜਾ ਉਹ ਘੇਰਾ ਬਣਦਾ ਨਾ ਇਹਨਾਂ ਦੇ ਆਲੇ ਦੁਆਲੇ, ਚਾਪਲੂਸ, ਚਮਚੇ, ਚਾਟੜੇ, ਇਹ ਜਿਹੜੇ ਸਾਰੇ ਆ ਨਾ ਇਹ ਬੇੜਾ ਕਰਕ ਕਰਦੇ ਆ ਕਿਉਂਕਿ ਪਤਨ ਵਾਸਤੇ ਹੁੰਦੇ ਆ ਕਿਸੇ ਵੀ ਰਾਜਨੀਤਿਕ ਬੰਦੇ ਦਾ। ਪਰ ਏਦਾਂ ਨਹੀਂ ਹੋਣਾ ਚਾਹੀਦਾ। ਦੇਖੋ ਜਨਤਾ ਚੁਣਦੀ ਆ ਤੇ ਜੇ ਜਨਤਾ ਉਹਨਾਂ ਦੇ ਰੂਬਰੂ ਹੋ ਕੇ ਗੱਲ ਹੀ ਨਹੀਂ ਕਰ ਸਕਦੀ ਤੇ ਫਿਰ ਤੇ ਲਾਹਣ ਪਿਆ। ਸਾਡੇ ਮੁੱਖ ਮੰਤਰੀ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ, ਚਲੋ ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਵੀ ਲੋਕਾਂ ਦੇ ਵਿੱਚ ਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਜੇ ਜਨ ਸੁਧਾਰ ਨੇ ਮਿਲਣਾ ਹੋਵੇ ਤੇ ਮੇਰੇ ਖਿਆਲ ਦੇ ਨਾਲ 6 ਮਹੀਨੇ ਤੇ ਉਹਨੂੰ ਲੱਭਣ ਤੇ ਲੱਗ ਜਾਣਾ ਕਿ ਕੈਪਟਨ ਸਾਹਿਬ ਐਗਜ਼ੈਕਟ ਜਗ੍ਹਾ ਕਿਹੜੀ ਤੇ ਰਹਿੰਦੇ ਆ। ਜੀ 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 ਬਿਲਕੁਲ। ਅਗਲੀ ਜਿਹੜੀ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਨੇ, ਜੁੜੇ ਨੇ ਅਵਤਾਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਜੀ। ਬੇਨਤੀ ਇਸ ਤਰ੍ਹਾਂ ਹੈ ਗੁਰਸਰੀਆ ਜੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਵਜੂਦ ਵੀ ਬੀਜੇਪੀ ਵਾਲੇ ਲੱਤਾਂ ਅੜਾਉਣੋਂ ਹਟਦੇ ਹੀ ਨਹੀਂ ਤੇ ਦਿੱਲੀ ਸਰਕਾਰ ਨੂੰ ਚੱਲਣ ਦੇਣਾ ਹੀ ਨਹੀਂ ਚਾਹੁੰਦੇ। ਇਹਦਾ ਕੀ ਬਣੂਗਾ, ਇਹਦਾ ਕੀ ਅਸਰ ਹੋਊਗਾ ਦੋਵਾਂ ਪਾਰਟੀਆਂ ਤੇ? ਧੰਨਵਾਦ ਜੀ। ਨਹੀਂ ਦੇਖੋ ਇਹਦਾ ਸਿੱਧਾ ਸੰਕੇਤ ਜਿਹੜਾ ਮਿਲਦਾ ਪਿਆ ਨਾ ਕਿ ਅਰਵਿੰਦ ਕੇਜਰੀਵਾਲ ਨੂੰ ਉੱਥੇ ਰੋਕਿਆ ਜਾ ਰਿਹਾ। ਬਹੁਤ ਸਾਰੇ ਮੌਕਿਆਂ ਤੇ ਅਰਵਿੰਦ ਕੇਜਰੀਵਾਲ ਗਲਤ ਹੋ ਸਕਦਾ ਔਰ ਉਹਦੀ ਰੱਜ ਕੇ ਆਲੋਚਨਾ ਵੀ ਹੁੰਦੀ ਆ, ਗਲਤ ਹੋ ਸਕਦਾ। ਪਰ ਆ ਜਿਹੜਾ ਕੁਝ ਚੱਲਦਾ ਪਿਆ ਤੇ ਪ੍ਰਤੱਖ ਰੂਪ ਦੇ ਵਿੱਚ ਦੀਦਾ ਪਿਆ ਕਿ ਉਹ ਜਿਵੇਂ ਨਾ ਟੁੱਚਰਾਂ ਡਾਉਣ ਵਾਲੀ ਗੱਲ ਆ। ਸੋ ਇਹ ਤੇ ਟੁੱਚਰਾਂ ਡਾਈਆਂ ਜਾ ਰਹੀਆਂ। ਔਰ ਸੁਪਰੀਮ ਕੋਰਟ ਤੋਂ ਵੀ ਮੈਂ ਹੈਰਾਨ ਆ, ਉਹਨਾਂ ਨੇ ਫੈਸਲਾ ਦਿੱਤਾ। ਆਪਾਂ ਉਹ ਨੁਕਤੇ ਵੀ ਵਿਚਾਰੇ ਸੀਗੇ ਕਿ ਦੇਖੋ ਰੌਲਾ ਕੀ ਆ, ਰੌਲਾ ਕਿੱਥੋਂ ਪਿਆ, ਸ਼ੁਰੂ ਕਿੱਥੋਂ ਹੋਇਆ ਸੀਗਾ? ਇੱਕ ਨੋਟੀਫਿਕੇਸ਼ਨ ਤੋਂ 2-3 ਵੈਸੇ ਚੀਜ਼ਾਂ ਸੀ ਜੋ ਇਸ ਝਗੜੇ ਦਾ ਕਾਰਨ ਬਣੀਆਂ ਸੀ। ਪਰ ਸਭ ਤੋਂ ਵੱਡਾ ਜਿਹੜਾ ਇਸ ਮਾਮਲੇ 'ਚ ਇੱਕ ਟਰਨ ਆਇਆ ਸੀਗਾ ਉਹ ਆਇਆ ਸੀਗਾ ਕੇਂਦਰ ਦੇ ਇੱਕ ਨੋਟੀਫਿਕੇਸ਼ਨ ਤੋਂ, ਕਿਉਂਕਿ ਪਹਿਲਾਂ ਇੱਕ ਸਪੈਸ਼ਲ ਨੋਟੀਫਿਕੇਸ਼ਨ ਦੇ ਜ਼ਰੀਏ ਦਿੱਲੀ ਸਰਕਾਰ ਨੂੰ ਤਾਕਤ ਪ੍ਰਾਪਤ ਸੀਗੀ ਕਿ ਉਹ IAS ਅਫਸਰਾਂ ਦੇ ਤਬਾਦਲੇ ਕਰ ਸਕਦੇ ਸੀ, ਤਰੱਕੀ ਦੇ ਸਕਦੇ ਸੀਗੇ ਜਾਂ ਇਸ ਤਰ੍ਹਾਂ ਦੇ ਹੋਰ ਫੈਸਲੇ ਲੈ ਸਕਦੇ ਸੀਗੇ ਅਫਸਰਸ਼ਾਹੀ ਨਾਲ ਜੁੜੇ। ਇਹਨਾਂ ਨੇ ਕੀ ਕੀਤਾ ਕਿ ਜਦੋਂ ਵੇਖਿਆ ਕਿ ਸਾਡੀ ਫੱਟੀ ਪੋਚੀ ਜਾਂਦੇ ਆ ਤਾਂ ਅਰਵਿੰਦ ਕੇਜਰੀਵਾਲ ਦੇ ਸਰਕਾਰ ਨੂੰ ਰੋਕਣ ਲਈ ਇਹਨਾਂ ਨੇ ਇੱਕ ਨੋਟੀਫਿਕੇਸ਼ਨ, ਪਿਛਲਾ ਨੋਟਿਸ ਸੀਗਾ ਉਹ ਰੱਦ ਕਰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਤੁਸੀਂ IAS ਅਫਸਰਾਂ ਦੇ ਤਬਾਦਲੇ ਵਗੈਰਾ ਨਹੀਂ ਕਰ ਸਕਦੇ। ਸੋ ਇੱਥੋਂ ਇਹ ਮਾਮਲਾ ਜਿਹੜਾ ਉਹ ਹਾਈ ਕੋਰਟ 'ਚ ਪਹੁੰਚਿਆ ਸੀ, ਫਿਰ ਸੁਪਰੀਮ ਕੋਰਟ ਤੱਕ ਚਲੇ ਗਿਆ। ਤਾਂ ਹੁਣ ਦੇਖੋ ਜਿਹੜੀ ਲੜਾਈ ਦਾ ਮੁੱਢ ਵੱਜਾ ਜਿਹੜੀ ਚੀਜ਼ ਤੋਂ, ਹੁਣ ਮੰਨ ਲਓ ਜੇ ਵੱਟ ਦਾ ਰੌਲਾ, ਕਿਸੇ 2 ਕਿਸਾਨਾਂ ਦੀ ਵੱਟ ਦਾ ਰੌਲਾ, ਉਹ ਝਗੜਦੇ ਹਾਈ ਕੋਰਟ ਤੱਕ ਪਹੁੰਚ ਗਿਆ ਤੇ ਹਾਈ ਕੋਰਟ ਫਿਰ ਫੈਸਲਾ ਦੇ ਕੇ ਵੱਟ ਦਾ ਕੋਈ ਹਿਸਾਬ ਕਿਤਾਬ ਕਰੇ ਹੀ ਨਾ, ਆਖੇ ਤੇ ਜਾਓ ਜਾ ਕੇ ਪਾ ਲਓ, ਦੋਨੇ ਪਾ ਲਓ, ਰੌਲਾ ਤਾਂ ਫੇਰ ਉਹੀ ਰਹਿ ਜਾਣਾ ਕਿ ਵੱਟ ਪਾਉਣ ਤੋਂ ਪਹਿਲਾਂ ਲੜੇ ਆ ਤੇ ਵੱਟ ਫੇਰ ਕਹਿ ਲਿਆ ਕਿ ਜਾ ਕੇ ਦੋਨੇ ਪਾ ਲਓ ਜੀ ਤੁਸੀਂ। ਸੋ ਇਹ ਫੈਸਲਾ ਮੇਰੇ ਖਿਆਲ ਦੇ ਨਾਲ ਉਸੇ ਤਰ੍ਹਾਂ ਦਾ ਹੀ ਆ, ਕਿਉਂਕਿ ਸੁਪਰੀਮ ਕੋਰਟ ਨੇ ਇਹ ਸਾਫ਼ ਕਰ ਦਿੱਤਾ ਕਿ ਲਾਅ ਐਂਡ ਆਰਡਰ ਔਰ ਜ਼ਮੀਨੀ ਮਾਮਲੇ ਛੱਡ ਕੇ ਬਾਕੀ ਸਾਰੀਆਂ ਤਾਕਤਾਂ ਜਿਹੜੀਆਂ ਦਿੱਲੀ ਸਰਕਾਰ ਕੋਲ ਰਹਿਣਗੀਆਂ, ਇਹ ਤੇ ਸਾਫ਼ ਕਰ ਦਿੱਤਾ। ਪਰ ਉਹ ਜਿਹੜਾ ਨੋਟੀਫਿਕੇਸ਼ਨ ਪੰਗੇ ਦੀ ਜੜ ਸੀਗਾ ਉਹਦੇ ਬਾਰੇ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ ਕਿ ਕੀ ਉਹ ਨੋਟੀਫਿਕੇਸ਼ਨ ਸਮਝਿਆ ਜਾਵੇ, ਰੱਦ ਸਮਝਿਆ ਜਾਵੇ। ਹੁਣ ਇਹ ਫੈਸਲਾ ਜੇ ਦੇਖੀਏ ਸੁਪਰੀਮ ਕੋਰਟ ਦਾ ਤੇ ਉਹ ਆਟੋਮੈਟਿਕਲੀ ਜਿਹੜਾ ਨੋਟੀਫਿਕੇਸ਼ਨ ਖਾਰਜ ਬਣਦਾ। ਪਰ ਜਿਹੜੀ ਦੂਜੀ ਧਿਰ ਆ ਸੂਚਨਾ ਡਾਉਣ ਵਾਲੀ, ਉਹ ਕਹਿੰਦੇ ਜੀ ਨਹੀਂ, ਸੁਪਰੀਮ ਕੋਰਟ ਨੇ ਵੱਖਰੇ ਤੌਰ ਤੇ ਉਸ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕੀਤਾ, ਆਹੀ ਝਗੜੇ ਦੀ ਜੜ ਆ।
ਜੀ 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 ਮਿੰਟੂ ਜੀ, ਇੱਕ ਜਿਹੜਾ ਫੇਸਬੁੱਕ ਤੋਂ ਜਿਹੜਾ ਸਵਾਲ ਆਇਆ ਹੈ ਆਪਾਂ ਨੂੰ, ਉਹ ਪੁੱਛ ਰਹੇ ਨੇ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਰੋਕਥਾਮ ਦੇ ਲਈ ਹਰ ਪਿੰਡ ਦੀ ਪੰਚਾਇਤ ਦਾ ਕਿੰਨਾ ਕੁ ਵੱਡਾ ਜਿਹੜਾ ਸਫਲਤਾਪੂਰਵਕ ਜਿਹੜਾ ਉਹ ਰੋਲ ਨਿਭਾ ਸਕਦੀਆਂ ਨੇ? ਨਹੀਂ ਦੇਖੋ, ਪੰਚਾਇਤਾਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ। ਇੱਥੇ ਕਾਂਗਰਸ ਦਾ ਇੱਕ ਮੈਂਬਰ ਪਾਰਲੀਮੈਂਟ ਆ ਗੁਰਜੀਤ ਸਿੰਘ ਔਜਲਾ ਜੀ, ਉਹ ਆਪਣੇ ਪੱਧਰ ਤੇ ਉੱਤੇ ਅੰਮ੍ਰਿਤਸਰ ਦੇ ਵਿੱਚ ਤੁਰਿਆ ਫਿਰਦਾ, ਨਸ਼ੈੜੀਆਂ ਨੂੰ ਲੱਭ ਲੈਂਦਾ, ਫਿਰ ਉਹਨਾਂ ਨੂੰ ਦਾਖਲ ਕਰਾਉਂਦਾ, ਫਿਰ 5-10 ਦਿਨਾਂ ਬਾਅਦ 15 ਦਿਨਾਂ ਬਾਅਦ ਉਹ ਦਿਖਾਉਂਦੇ ਪਏ ਸੀ ਅੱਜ ਵੀ ਇੱਕ ਟੈਲੀਵਿਜ਼ਨ ਵਾਲੇ, ਉਹ ਮੁੰਡੇ ਹੁਣ ਵਾਲੀਬਾਲ ਖੇਡਣ ਵੀ ਲੱਗ ਪਏ 10-12 ਦਿਨਾਂ ਦੇ ਵਿੱਚ। ਸੋ ਜੇ ਇੱਕ ਮੈਂਬਰ ਪਾਰਲੀਮੈਂਟ ਚਾਹੇ ਉਹ ਤੁਸੀਂ ਹੁਣ ਕਹੋਗੇ ਕਿ ਉਹ ਰਾਜਨੀਤੀ ਚਮਕਾਉਣ ਲਈ ਆ, ਬਹੁਤ ਸਾਰੇ ਸਾਡੇ ਵੀਰ ਇਹ ਸਵਾਲ ਕਰਨਗੇ, ਚਾਹੇ ਉਹ ਰਾਜਨੀਤੀ ਚਮਕਾਉਣ ਲਈ, ਚਲੋ ਕਰਦਾ ਤੇ ਹੈ, ਰਿਜ਼ਲਟ ਤੇ ਮਿਲ ਰਹੇ ਨੇ, ਤੇ ਜੇ ਮੰਨ ਲਓ ਇੱਕ ਮੈਂਬਰ ਪਾਰਲੀਮੈਂਟ ਸਾਰੇ ਜ਼ਿਲ੍ਹੇ ਦੇ ਵਿੱਚੋਂ ਏਦਾਂ ਕਰ ਸਕਦਾ ਤੇ ਇੱਕ ਪਿੰਡ ਦੇ ਵਿੱਚੋਂ ਇੱਕ ਸਰਪੰਚ ਕਿਉਂ ਨਹੀਂ? ਸੋ ਪਹਿਲੀ ਗੱਲ ਤੇ ਇਹ ਕਿ ਜੇ ਸਰਪੰਚ ਚੰਗਾ ਹੋਊਗਾ ਤਸਕਰ ਉੱਠ ਹੀ ਨਹੀਂ ਸਕਦਾ। ਜਿਹੜਾ ਪਿੰਡ ਹੁੰਦਾ, ਪਿੰਡ ਇੱਕ ਐਸੀ ਸਮਾਜੀ ਇਕਾਈ ਆ ਜਿੱਥੇ ਚੋਰ ਪ੍ਰਤੱਖ ਰੂਪ ਦੇ ਵਿੱਚ ਪਊਆ ਸ਼ਰਾਬ ਦਾ ਨਹੀਂ ਵੇਚ ਸਕਦਾ ਜੇ ਉਹਦੀ ਪਿੱਠ ਤੇ ਸਰਪੰਚ ਲੰਬੜ ਕੋਈ ਖੜਾ ਨਹੀਂ ਹੈ ਜਦ ਤੱਕ। ਸੋ ਜੇ ਪੰਚਾਇਤਾਂ ਇਸ ਤਰ੍ਹਾਂ ਦੀਆਂ ਚੁਣ ਲਈਆਂ ਜਾਣ ਕਿ ਤਸਕਰ ਉੱਠਣ ਹੀ ਨਾ ਦੇਣ, ਜੇ ਕੋਈ ਬਾਹਰੋਂ ਆਉਂਦਾ ਉਹਦੇ ਲਈ ਵਿਸਲ ਮਾਰਨ ਵਾਲਾ ਸੀਟੀ ਮਾਰ ਵਿੱਚ 12-13 ਭੁੱਲ ਗਈ ਜਿਵੇਂ ਗਾਣਾ ਸੀਗਾ, ਉਹ ਸੀਟੀ ਮਾਰਨੀ ਸ਼ੁਰੂ ਕਰ ਦੇਣ, ਪਿੰਡ ਵਾਲੇ 2-4 ਦੀ ਦੁੜਕੀ ਲੱਗ ਗਈ, ਮੁੜ ਕੇ ਕਿਸੇ ਨੇ ਉੱਧਰ ਨੂੰ ਮੂੰਹ ਨਹੀਂ ਕਰਨਾ। ਔਰ ਇਸ ਤੋਂ ਇਲਾਵਾ ਜੇ ਕੋਈ ਨਸ਼ੇੜੀ ਆ, ਪੰਚਾਇਤ ਆਪਣੇ ਪੱਧਰ ਤੇ ਉਹਨਾਂ ਨੂੰ ਪ੍ਰੇਰ ਸਕਦੀ ਆ ਕਿ ਭਾਈ ਆਓ ਤੁਹਾਡਾ ਇਲਾਜ ਕਰਵਾਉਣੇ ਆ। ਦੇਖੋ ਨਾ ਧੁੰਦਾ ਪਿੰਡ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਆ, ਉਹ ਲੋਕੀ ਕੁੱਟ-ਕੁੱਟ ਕੇ ਵੀਡੀਓ ਪਾ ਰਹੇ ਆ, ਲੋਕੀ ਨਸ਼ੇੜੀਆਂ ਨੂੰ ਜ਼ਲੀਲ ਕਰ ਕਰਕੇ ਵੀਡੀਓ ਪਾ ਰਹੇ। ਮੈਂ ਸਮਝਦਾ ਕਿ ਬਿਲਕੁਲ ਇਹ ਘਟੀਆ ਹਰਕਤਾਂ ਨੇ। ਨਸ਼ੇੜੀ ਜਿਹੜੇ ਆ ਉਹ ਬਿਮਾਰ ਨੇ, ਮਾਨਸਿਕ ਰੋਗੀ ਆ, ਉਹਨਾਂ ਨੂੰ ਪਿਆਰ ਦੇ ਨਾਲ ਪੇਸ਼ ਆਉਣਾ ਚਾਹੀਦਾ, ਨਾ ਕਿ ਕੁੱਟ ਕੇ ਚੋਗੇ ਢੀਠ ਹੋਏ ਪਏ ਆ। ਸੋ ਉੱਥੇ ਕੀ ਕੀਤਾ ਉਹਨਾਂ ਪਿੰਡ ਵਾਲਿਆਂ ਨੇ, ਆਪਣੇ ਸਾਰੇ ਪਿੰਡ ਨੂੰ ਇਕੱਠ ਕਰਕੇ, ਸਾਰੇ ਪਿੰਡ ਨੂੰ ਇਕੱਤਰ ਕਰਕੇ, ਉਹ ਜਿਹੜੇ ਨਸ਼ੇੜੀ ਸੀਗੇ ਉਹਨਾਂ ਨੂੰ ਉੱਥੋਂ ਆਪ ਨਿਕਲ ਕੇ ਆਏ। ਔਰ ਕਮਾਲ ਦੀ ਗੱਲ ਹੈ ਕਿ ਇੱਕ ਨਸ਼ੇੜੀ ਨੇ ਆ ਕੇ ਚਿੱਟੇ ਦੀ ਪੁੜੀ ਦਿੱਤੀ, ਕਿਹਾ ਲਓ ਜੀ ਪੁੜੀ ਮੈਂ ਨਹੀਂ ਅੱਜ ਤੋਂ ਬਾਅਦ ਪੀਣਾ। ਤੇ ਉੱਥੇ ਉਹਨਾਂ ਨੇ ਇੱਕ ਡਾਕਟਰ ਬੁਲਾਇਆ, ਅਸੀਂ ਤਾਕਤ ਦੇ ਟੀਕੇ ਲਾਉਂਦੇ ਸੀ, ਉਹ ਕਹਿੰਦੇ ਕਿ ਅਸੀਂ ਇਹਨਾਂ ਲਈ ਘਿਓ ਦਾ ਪ੍ਰਬੰਧ ਕੀਤਾ, ਖੁਰਾਕ ਦਾ ਪ੍ਰਬੰਧ ਕੀਤਾ, ਅਸੀਂ ਇਹਨਾਂ ਨੂੰ ਘੋੜੇ ਵਰਗੇ ਕਰ ਦੇਣਾ 15 ਦਿਨਾਂ ਚ ਸਾਰੇ ਪਿੰਡ ਦੇ। ਸੋ ਜੇ ਇਸ ਤਰ੍ਹਾਂ ਕੋਸ਼ਿਸ਼ਾਂ ਕਰਨ ਪਿੰਡ ਵਾਲੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕੁਝ ਹੋ ਸਕਦਾ, ਪੰਚਾਇਤਾਂ ਬਹੁਤ ਵਧੀਆ ਨਤੀਜੇ ਦੇ ਸਕਦੇ ਆ, ਪਰ ਰੌਲਾ ਹੈ ਕਿ ਸਰਕਾਰ ਨਾਲ ਹੋਵੇ। ਜੀ ਬਿਲਕੁਲ, ਇਹ ਬਹੁਤ ਜਿਹੜੀ ਅਹਿਮ ਚੀਜ਼ ਆ ਵੀ ਮੈਨੂੰ ਲੱਗਦਾ ਜੇ ਕੈਪਟਨ ਹੁਣੀ ਕਹਿਣ ਸਾਰੀਆਂ ਪੰਚਾਇਤਾਂ ਨੂੰ ਵੀ, ਹੁਣ ਵੈਸੇ ਪੰਚਾਇਤੀ ਚੋਣਾਂ ਜਿਹੜੀਆਂ ਆਉਣੀਆਂ ਆ ਉਸ ਦੇ ਉੱਤੇ ਜਿਹੜਾ ਇਸ ਦਾ ਅਸਰ ਕਿੱਦਾਂ ਦਾ ਰਹੂਗਾ ਇਸ ਮੁਹਿੰਮ ਦਾ? ਕਈ ਪੰਚਾਇਤਾਂ ਵਾਲੇ ਤਾਂ ਕਹਿ ਰਹੇ ਨੇ ਵੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਵੀ ਇੱਦਾਂ ਕੋਈ ਨਸ਼ੇ ਦੀ ਵਰਤੋਂ ਕਰੂਗਾ ਅਸੀਂ ਉਹਨਾਂ ਦਾ ਜਿਹੜਾ ਸਾਥ ਉਹ ਨਹੀਂ ਦੇਵਾਂਗੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ। ਆਮ ਲੋਕ ਕਿਤੇ ਭੁੱਲ ਤਾਂ ਨਹੀਂ ਜਾਣਗੇ ਇਲੈਕਸ਼ਨਾਂ ਦੇ ਵੇਲੇ ਵਿੱਚ ਚੱਕੋ ਹੁਣ ਚਾਹੇ ਸ਼ਰਾਬ ਤੇ ਪਾ ਦਿਓ ਵੋਟ ਫਿਰ ਜਿਹਨੂੰ ਮਰਜ਼ੀ। ਦੇਖੋ ਜਦੋਂ ਆਮ ਵੋਟਾਂ ਹੁੰਦੀਆਂ, ਹਰੇਕ ਵੋਟਾਂ 'ਚ ਹਰੇਕ ਪਾਰਟੀ ਕਹਿੰਦੀ ਹੈ ਕਿ ਅਸੀਂ ਨਸ਼ੇ ਨਹੀਂ ਵੰਡਣੇ, ਅਸੀਂ ਮੁੱਲ ਦੀਆਂ ਵੋਟਾਂ ਨਹੀਂ ਲੈਣੀਆਂ, ਤੇ ਕਦੇ ਤੋਂ ਇਹ ਚੀਜ਼ਾਂ ਰੁਕੀਆਂ ਨੇ। ਪਰ ਐਤਕੀ ਇਹ ਦੇਖਣਾ ਦਿਲਚਸਪ ਹੋਊਗਾ ਕਿ ਇੱਕ ਜ਼ਮੀਨੀ ਪੱਧਰ ਤੋਂ ਮੂਵਮੈਂਟ ਉੱਠਦੀ ਆ, ਤਾਂ ਜ਼ਮੀਨੀ ਪੱਧਰ ਤੇ ਜੇ ਦੇਖੀਏ ਤੇ ਸਭ ਤੋਂ ਹੇਠਲੀ ਜਿਹੜੀ ਸਾਡੀ ਲੋਕਤੰਤਰ ਦੀ ਸਭ ਤੋਂ ਹੇਠਲੀ ਇਕਾਈ ਹੈ ਪੰਚਾਇਤੀ ਇਕਾਈ, ਉਹਦੀ ਚੋਣ ਹੋਣੀ ਹੈ। ਤਾਂ ਹੁਣ ਹੇਠਲੇ ਪੱਧਰ ਤੇ ਕਿਸ ਤਰ੍ਹਾਂ ਦਾ ਰਿਸਪੌਂਡ ਕਰੂਗੇ ਜਿਹੜੇ ਇਹ ਜਾਗਰੂਕ ਲੋਕ ਆ? ਦੂਸਰੇ ਲੋਕ ਤੇ ਚੱਲਣਗੇ, ਉਹ ਤੇ ਡੀਕਦੇ ਰਹਿੰਦੇ ਆ, ਕਈ ਤੇ ਡੀਕਦੇ ਰਹਿੰਦੇ, ਕੈਲੰਡਰ ਤੋਂ ਪੁੱਛਦੇ ਰਹਿੰਦੇ ਆ ਕਿ 5 ਸਾਲ ਕਦੋਂ ਲਿਆਏਗਾ, ਪੰਚਾਇਤੀ ਚੋਣ ਕਦੋਂ ਆਊਗੀ, ਕਿਉਂਕਿ ਸੀਜ਼ਨ ਬੜਾ ਚੱਲਦਾ। ਇੱਥੋਂ ਤੱਕ ਦਾਰੂ ਵੀ ਅਗਲਾ ਪਿਆਉਂਦਾ, ਖੀਰੇ ਵੀ ਖਵਾਉਂਦਾ, ਤੇ ਜੇ ਕੋਈ ਟੱਲੀ ਹੋ ਜਾਵੇ, ਛਟੱਲੀ ਹੋ ਜਾਵੇ, ਉਹਨੂੰ ਗੱਡੇ ਤੇ ਲੱਦ ਕੇ ਘਰੇ ਵੀ ਸੁੱਟ ਆਉਂਦੇ ਆ। ਸੋ ਹੋਮ ਡਿਲੀਵਰੀ ਜਿਹੜੀ ਉਹ ਫ੍ਰੀ ਚ ਕਰ ਦਿੰਦੇ ਆ। ਸੋ ਕਈ ਤੇ ਦੇਖਦੇ ਰਹਿੰਦੇ ਕਿ ਪੰਚਾਇਤੀ ਚੋਣਾਂ ਹੁਣ 4 ਦਿਨ ਬੁੱਲੇ ਵੱਢਾਂਗੇ। ਸੋ ਇਹ ਦੇਖਣਾ ਹੁਣ ਦਿਲਚਸਪ ਹੋਊਗਾ ਕਿ ਜਿਹੜੇ ਲੋਕ ਜਾਗਦੇ ਆ, ਜਾਗਰੂਕ ਲੋਕ ਆ, ਉਹ ਕਿਸ ਤਰ੍ਹਾਂ ਲੈਂਦੇ ਇਹਨਾਂ ਚੀਜ਼ਾਂ ਨੂੰ। ਹੁਣ ਦੇਖੋ ਇਹ ਰੋਕਣਾ ਤੇ ਕੰਮ ਹੈਗਾ ਜਿਹੜਾ ਉਹ ਜਾਂ ਤੇ ਇਲੈਕਸ਼ਨ ਕਮਿਸ਼ਨ ਦਾ ਜਾਂ ਪ੍ਰਸ਼ਾਸਨ ਦਾ, ਜੋ ਨਸ਼ੇ ਵਰਤਦੇ ਆ ਜਾਂ ਸ਼ਰਾਬ ਵਰਤਾਉਂਦੇ ਆ ਆਪਣੀਆਂ ਚੋਣਾਂ 'ਚ, ਪੰਚਾਇਤੀ ਚੋਣਾਂ 'ਚ ਖਾਸ ਤੌਰ ਤੇ। ਪਰ ਇੱਕ ਨਜ਼ਰ ਜਿਹੜੀ ਉਮੀਦ ਦੀ ਉਹ ਇਹ ਰਹੂਗੀ ਕਿ ਕੀ ਇਹੋ ਜਿਹੇ ਲੋਕ ਜਿਹੜੇ ਕਿ ਨਸ਼ੇ ਵੰਡ ਰਹੇ ਹੋਣਗੇ, ਕਿ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਪਿੰਡਾਂ 'ਚ, ਜਾਂ ਕੁਝ ਵੋਟਰ ਇਹ ਕਹਿਣਗੇ ਕਿ ਅਸੀਂ ਵੋਟ ਉਹਨੂੰ ਪਾਉਣੀ ਆ ਜਿਹੜਾ ਇਸ ਤਰ੍ਹਾਂ ਦਾ ਕੰਮ ਨਾ ਕਰੂਗਾ। ਉਹ ਕਿੰਨੀ ਗਿਣਤੀ 'ਚ ਨਿਕਲਦੇ ਆ, ਕਿੰਨੀ ਤਾਦਾਦ 'ਚ ਨਿਕਲਦੇ ਆ, ਉਹ ਮੇਰੇ ਖਿਆਲ ਦੇ ਨਾਲ ਸਾਡਾ ਅਗਲਾ ਭਵਿੱਖ ਤੇ ਅਗਲਾ ਸਫ਼ਰ ਤੈਅ ਕਰਨਗੇ। ਜੀ
ਜੀ ਜੀ। ਮਿੰਟੂ ਜੀ, ਤੁਹਾਡੀ ਜੀਵਨੀ ਦੇ ਉੱਤੇ ਹੁਣ ਮੂਵੀ ਵੀ ਆ ਰਹੀ ਆ। ਤੁਹਾਡੀ ਜਿਹੜੀ ਆ ਇੱਕ ਮਿੰਨੀ ਕਹਾਣੀ ਕਹਿ ਸਕਦੇ ਹਾਂ, ਜਾਂ ਛੋਟੀ ਜਿਹੀ ਜੀਵਨ ਦੀ ਜਿਹੜੀ ਗਾਥਾ ਆ, ਅਖਬਾਰ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੇ ਵਿੱਚ ਵੀ ਜਿਹੜੀ ਆ ਇਹ ਛਪੀ ਆ। ਸੋ ਕਿਉਂਕਿ ਤੁਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਆ, ਤੁਸੀਂ ਕੀ ਸੁਝਾਅ ਦਿੰਦੇ ਆ ਲੋਕਾਂ ਨੂੰ? ਕੀ ਜਿਹੜਾ ਆ ਕੁਛ ਤੋਂ ਕੁਛ ਜਿਹੜੀ ਸਲਾਹ ਆਪਣੇ ਵੱਲੋਂ ਦੇ ਸਕਦੇ ਆ? ਕਿਉਂਕਿ ਬਹੁਤ ਸਾਰੇ ਲੋਕ ਹੁਣ ਇਸ ਤੋਂ ਜਿਹੜੇ ਪੀੜਤ ਨੇ, ਜਾਂ ਉਹਨਾਂ ਦੇ ਪਰਿਵਾਰ ਜਿਹੜੇ ਆ ਇਹਨਾਂ ਤੋਂ ਇਸ ਤਰੀਕੇ ਨਾਲ ਪੀੜਤ ਆ, ਕੀ ਸਲਾਹ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ ਇਹਨਾਂ ਨੂੰ? ਨਹੀਂ, ਦੇਖੋ ਸਲਾਹ ਵੈਸੇ ਫਿਲਮ ਦੀ ਤੁਸੀਂ ਗੱਲ ਕਰ ਲਈ, ਮੈਂ ਤੇ ਘੱਟ ਕਰਦਾ, ਕਿਉਂਕਿ ਮੇਰੇ ਤੇ ਇਲਜ਼ਾਮ ਇਹ ਲੱਗਦਾ, ਕਹਿੰਦੇ ਜੀ ਇਹਨੇ ਫਿਲਮ ਹਿੱਟ ਕਰਾਉਣੀ ਅੱਜ ਕੱਲ ਤਾਂ ਇਹ ਰੌਲਾ ਪਾਉਣ ਡਿਆ ਜਿਆਦਾ ਟਰੱਕ ਦੇ ਖਿਲਾਫ, ਜਦ ਕਿ ਅਸੀਂ 2012 ਤੇ ਇਹਦੇ ਵਿੱਚ ਮਾੜਾ ਵੀ ਕੀ ਆ ਮਿੰਟੂ ਜੀ? ਜੇ ਦੇਖ ਕੇ ਕੋਈ ਇਸ ਤੋਂ ਸਿੱਖ ਜਾਊਗਾ, ਕੋਈ ਨਸ਼ਿਆਂ ਤੋਂ ਬਾਹਰ ਆ ਜਾਊਗਾ, ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ। ਅਸੀਂ ਇਸ ਦੇ ਵਿੱਚ ਪੂਰਾ ਸਾਥ ਦਿੰਦੇ ਹਾਂ। ਆਲੋਚਕ ਇਹ ਚੀਜ਼ ਨਹੀਂ ਸੋਚਦੇ। ਖੈਰ ਦੇਖੋ, ਮੈਂ ਤੇ 2012 ਤੋਂ ਲੱਗਾ ਹੋਇਆ। ਅੱਜ ਵੀ ਮੇਰੇ ਇਲਾਕੇ ਚੋਂ ਵੀ ਕੋਈ ਮੈਨੂੰ ਮਿਲਦਾ, ਕੋਈ ਮੇਰਾ ਪੁਰਾਣਾ ਸੱਜਣ ਬੇਲੀ, ਤੇ ਮੈਂ ਉਹਦਾ ਵੀ ਹਾਲ ਚਾਲ ਪੁੱਛ ਕੇ ਨਾਲ ਇਹ ਵੀ ਪੁੱਛ ਲੈਣਾ ਕਿ ਕਿੱਦਾਂ ਅੱਜ ਕੱਲ ਸਿਹਤ ਕਾਹਦੇ ਤੇ ਚੱਲਦੀ ਹੈ। ਸੋ ਜੇ ਕੋਈ ਕਵੇ ਕਿ ਵਿਸ਼ੇਸ਼ ਖੁਰਾਕ ਲੈਣੀ ਪੈਂਦੀ ਹੈ ਤੇ ਉਹਨੂੰ ਇਹੋ ਹੀ ਸਲਾਹ ਦੇਈਦੀ ਹੈ ਕਿ ਛੱਡ। ਸੋ ਇਹ ਕੰਮ ਅਸੀਂ 2012 ਤੋਂ ਕਰਦੇ ਪਏ, ਜਿਹੋ ਜਿਹਾ ਪਲੇਟਫਾਰਮ, ਜਿਹੋ ਜਿਹਾ ਮੂੰਹ, ਉਹੋ ਜਿਹੀ ਚਪੇੜ। ਸੋ ਇਹ ਚੀਜ਼ ਨਹੀਂ ਹੈਗੀ, ਮੇਰੇ ਮਨ ਦੇ ਵਿੱਚ ਕਦੇ ਏਦਾਂ ਦੀ ਚੀਜ਼ ਨਹੀਂ ਆਈ। ਹਾਂ, ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਉਹ ਇਹੋ ਹੀ ਆ ਕਿ ਦੇਖੋ, ਆਪਣੇ ਪੱਧਰ ਤੇ ਹਰੇਕ ਬੰਦਾ ਯਤਨ ਕਰ ਸਕਦਾ, ਔਰ ਯਤਨ ਤੁਸੀਂ ਘਰ ਬੈਠੇ ਵੀ ਕਰ ਸਕਦੇ ਆ। ਤੁਹਾਡੇ ਕੋਈ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ, ਤੁਸੀਂ ਉਹਦੀ ਹੈਲਪ ਕਰੋ, ਜਾਂ ਤੁਹਾਡੇ ਘਰ ਦੇ ਵਿੱਚ ਬੱਚਾ ਕੋਈ, ਉਹਨੂੰ ਇਸ ਤਰ੍ਹਾਂ ਪ੍ਰਪੇਅਰ ਕਰੋ ਕਿ ਉਹ ਅਗਾਂਹ ਇਹੋ ਜਿਹੇ ਵਰਤਾਰਿਆਂ ਚੋਂ ਬਚ ਜਾਵੇ। ਸੋ ਜੇ ਅਸੀਂ ਆਪਣੇ ਘਰ ਨੂੰ ਬਚਾ ਲਈਏ, ਫਿਰ ਮੇਰੇ ਖਿਆਲ ਦੇ ਨਾਲ ਅਸੀਂ ਆਪਣੇ ਆਂਢ ਗੁਆਂਢ ਨੂੰ ਵੀ ਬਚਾ ਸਕਦੇ ਹਾਂ, ਮੁਹੱਲੇ ਨੂੰ ਵੀ ਬਚਾ ਸਕਦੇ ਹਾਂ। ਔਰ ਸਭ ਤੋਂ ਜ਼ਰੂਰੀ ਚੀਜ਼ ਇਹੋ ਹੀ ਆ ਕਿ ਸਾਨੂੰ ਸਮਾਜ ਦੇ ਵਿੱਚ ਇੱਕ ਕੋਆਰਡੀਨੇਟ ਸਥਾਪਿਤ ਕਰਨਾ ਪਊਗਾ, ਤਾਲਮੇਲ ਸਥਾਪਿਤ ਕਰਨਾ ਪਊਗਾ। ਜਿੱਦਾਂ ਮੈਂ ਕਿਹਾ ਕਿ ਘਰ, ਫਿਰ ਉਸ ਤੋਂ ਬਾਅਦ ਮੁਹੱਲਾ, ਉਸ ਤੋਂ ਬਾਅਦ ਪਿੰਡ। ਇਹ ਜਦੋਂ ਇਸ ਤਰ੍ਹਾਂ ਦੀ ਸਾਡੀ ਆਪਸ ਦੇ ਵਿੱਚ ਇੱਕ ਚੇਨ ਬਣੇਗੀ, ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਸਭ ਤੋਂ ਜ਼ਰੂਰੀ ਇਸ ਸਮੇਂ ਹਾਲਾਤ ਜਿਹੜੇ ਆ ਉਹ ਇਹ ਆ ਕਿ ਆਈਡੀਓਲੋਜੀ, ਮੈਂ ਜੋ ਮੰਨਦਾ, ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਇਸ ਮਾਮਲੇ ਦੇ ਵਿੱਚ, ਜੋ ਮੈਂ ਆਪਣਾ ਦ੍ਰਿਸ਼ਟੀਕੋਣ ਬਣਾਉਣਾ ਹੈ ਇਸ ਮਾਮਲੇ ਦੇ ਵਿੱਚ, ਇਸ ਮਾਜਰੇ ਦੇ ਵਿੱਚ, ਕਿ ਦੇਖੋ ਬੇਰੁਜ਼ਗਾਰੀ ਜਾਂ ਹੋਰ ਆਰਥਿਕ ਕਾਰਨ, ਸਾਡੇ ਸਮਾਜਿਕ ਕਾਰਨ ਉਹ ਹੈਗੇ ਆ, ਮਨੋਵਿਗਿਆਨਕ ਕਾਰਨ ਹੋਰ ਵੀ ਹੋਣਗੇ। ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਇਸ ਵੇਲੇ ਮਾਰ ਪਾਉਂਦੀ ਆ, ਸਾਡੇ ਨੌਜਵਾਨਾਂ ਕੋਲ ਆਈਡੀਓਲੋਜੀ ਹੈ ਨਹੀਂ, ਕੋਈ ਆਈਡੀਓਲੋਜੀ ਨਹੀਂ ਸਾਡੇ ਨੌਜਵਾਨਾਂ ਦੀ। ਸੋ ਜ਼ਰੂਰਤ ਆ ਘੜੀ ਆ, ਉਹ ਜਦੋਂ ਸੋਲ ਬੌਧਿਕ ਅਵਸਥਾ ਹੁੰਦੀ ਆ ਬੱਚੇ ਦੀ, ਉਦੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੀ ਆਈਡੀਓਲੋਜੀ ਜਿਹੜੀ ਹੈ ਉਹ ਠੋਸ ਰੂਪ ਦੇ ਵਿੱਚ ਬਣਾਈ ਜਾਵੇ। ਉਹ ਕੋਈ ਵੀ ਹੋ ਸਕਦੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵਿਸ਼ੇਸ਼ ਆਈਡੀਓਲੋਜੀ ਹੈ ਜਿਹੜੀ ਮੈਂ ਉਹਦਾ ਪ੍ਰਮੋਟਰ ਹਾਂ। ਸੋ ਜ਼ਰੂਰਤ ਇਸ ਗੱਲ ਦੀ ਕਿ ਇਸ ਤਰ੍ਹਾਂ ਦੀ ਆਈਡੀਓਲੋਜੀ ਬੱਚੇ ਨੂੰ ਦਿੱਤੀ ਜਾਵੇ ਕਿ ਜਿਹੜੀ ਅੱਗੇ ਚੱਲ ਕੇ ਬੇਰੁਜ਼ਗਾਰੀ, ਚਾਹੇ ਗਰੀਬੀ, ਚਾਹੇ ਮੁਕਾਬਲੇਬਾਜ਼ੀ, ਇਹ ਕੋਈ ਵੀ ਵਕਤ ਦੀ ਵੰਨਗੀ ਹੋਵੇ, ਉਹਨੂੰ ਡੋਲਣ ਨਾ ਦੇਵੇ। ਦੂਜੀ ਚੀਜ਼ ਇਹ ਆ ਕਿ ਸਾਨੂੰ ਜਾਗਰੂਕਤਾ ਲਈ ਆਪਣੇ ਪਿੰਡ ਪੱਧਰ ਤੇ ਬਹੁਤ ਉਪਰਾਲੇ ਕਰਨ ਦੀ ਜ਼ਰੂਰਤ ਹੈ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਇਸ ਸਮੇਂ ਸਾਡੇ ਜਿਹੜਾ ਕਲਚਰ ਚੱਲਣਾ ਚਾਹੀਦਾ ਸੀਗਾ, ਉਹਦੀ ਬਿਲਕੁਲ ਅਣਹੋਂਦ ਆ। ਸਾਨੂੰ ਬੱਚਿਆਂ 'ਚ ਭਾਸ਼ਣ ਮੁਕਾਬਲੇ ਕਰਵਾਉਣੇ ਚਾਹੀਦੇ ਸੀ, ਕਵਿਤਾ ਮੁਕਾਬਲੇ ਕਰਵਾਉਣੇ ਚਾਹੀਦੇ, ਇਸ ਤਰ੍ਹਾਂ ਸਾਹਿਤਕ ਜਾਂ ਖੇਡ ਦੇ ਮੁਕਾਬਲੇ ਕਰਾਉਣੇ ਚਾਹੀਦੇ ਆ, ਤਾਂ ਕਿ ਇੱਕ ਕਲਚਰ ਹੈ ਜਿਹੜਾ ਵੱਖਰਾ ਕਲਚਰ ਨਿਕਲੇ, ਜਿਹਦੇ ਵਿੱਚ ਬੱਚੇ ਆ ਜਿਹੜੇ ਪੈ ਕੇ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਣ। ਪਰ ਅਸੀਂ ਕੋਈ ਵੀ ਕਲਚਰ ਪ੍ਰਫੁੱਲਤ ਨਹੀਂ ਕਰ ਪਾ ਰਹੇ। ਇੱਥੋਂ ਤੱਕ ਕਿ ਖੇਡ ਕਲਚਰ ਵੀ ਸਾਡਾ ਗਿਆ ਗੁਜ਼ਰਿਆ। ਅਸੀਂ ਕਬੱਡੀ ਸਿਰਫ ਕਰਵਾਉਂਦੇ ਆ, ਕਬੱਡੀ ਵੀ ਤੁਹਾਨੂੰ ਪਤਾ ਕਿੰਨੇ ਦੋਸ਼ਾਂ 'ਚ ਘਿਰਦੀ ਆ। ਦੂਜੇ ਹੋਰ ਅਸੀਂ ਕੰਮ, ਤਾਸ਼ ਦੀ, ਸੀਪ ਦੀ ਬਾਜੀ ਲਵਾ ਲਈ, ਟੋਚਨ ਮੁਕਾਬਲੇ ਕਰਵਾ ਲਏ। ਸੋ ਇਸ ਤਰ੍ਹਾਂ ਦੇ ਕੰਮਾਂ 'ਚ ਪਈ ਜਾਂਦੇ ਆ। ਸੋ ਜ਼ਰੂਰਤ ਇਹੋ ਜਿਹੀ ਆ ਕਿ ਇਹੋ ਜਿਹੇ ਕਲਚਰ ਹੈ, ਚਾਹੇ ਸਾਹਿਤ ਕਲਚਰ ਆ, ਚਾਹੇ ਸਪੋਰਟਸ ਕਲਚਰ ਆ। ਸਪੋਰਟਸ ਕਲਚਰ ਤੋਂ ਭਾਵ ਹੈ ਨਰੋਇਆ ਸਪੋਰਟਸ ਕਲਚਰ, ਜਿਹੜਾ ਨਿਰੋਲ ਸਪੋਰਟਸ ਕਲਚਰ ਹੋਵੇ, ਆ ਨਹੀਂ ਹੈ ਡਰਗ ਵਾਲਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਨਾਲ ਲੈ ਕੇ ਤੁਰਨੀਆਂ ਚਾਹੀਦੀਆਂ। ਔਰ ਦੂਜੀ ਗੱਲ ਇਹ ਆ ਕਿ ਅਸੀਂ ਜਿੰਨਾ ਕੁ ਵੇਖਦੇ ਪਏ ਇਸ ਸਮੇਂ, ਨੌਜਵਾਨ ਛੱਡਣਾ ਵੀ ਚਾਹੁੰਦੇ, ਸਾਡੇ ਕੋਲ ਇਨਫਰਾਸਟਰਕਚਰ ਨਹੀਂ ਹੈਗਾ। ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਇਹਨਾਂ ਨੇ ਵਾਰਡ ਬਣਾਏ ਆ, ਜਾ ਕੇ ਤੁਸੀਂ ਦੇਖੋ, ਗੋਡੇ ਗੋਡੇ ਮੁਸ਼ਕ ਆਉਂਦਾ, 2-2 ਘੰਟੇ 3-3 ਘੰਟੇ ਉੱਥੇ ਕੋਈ ਡਾਕਟਰ ਬੈਠਦਾ ਨਹੀਂ ਜਦੋਂ ਇਹ ਦਵਾਈਆਂ ਪਾਉਂਦੇ ਆ। ਸੋ ਇਨਫਰਾਸਟਰਕਚਰ ਦੀ ਜ਼ਰੂਰਤ ਹੈ, ਸਰਕਾਰ ਉਹਨੂੰ ਪੈਦਾ ਕਰੇ। ਪਰ ਜੇ ਨਹੀਂ ਤਾਂ ਘੱਟੋ ਘੱਟ ਜਿਹੜੇ NRI ਆ, ਜਿਹੜੇ ਸਰਦੇ ਪੁੱਜਦੇ, ਕਿਉਂਕਿ NRI ਵੀ ਮੇਰੇ ਵਰਗੇ ਮਾਥੜ ਆ ਬਹੁਤੇ, ਪਰ ਕੁਛ ਐਸੇ NRI ਆ ਜਿਨ੍ਹਾਂ ਨੂੰ ਬਹੁਤ ਮਾਲਾਮਾਲ ਕੀਤਾ, ਚਾਹੇ ਉਹ ਪ੍ਰਮਾਤਮਾ ਨੇ ਕੀਤਾ, ਚਾਹੇ ਵਕਤ ਨੇ ਕਰ ਦਿੱਤਾ, ਚਾਹੇ ਉਹਨਾਂ ਦੀ ਕਮਾਈ ਨੇ ਕਰ ਦਿੱਤਾ। ਸੋ ਉਹ ਜਿਹੜੇ NRI ਆ, ਮੇਰੇ ਖਿਆਲ ਦੇ ਨਾਲ ਇੱਕ 2-2 ਪਿੰਡ ਹੈ ਜਿਹੜੇ ਹੁਣ ਗੋਦ ਚ ਲੈਣ,
ਅੱਗੇ ਆਪਾਂ ਵੇਖਦੇ ਹਾਂ ਕਿ NRI ਆਪਣੇ ਪੱਧਰ ਤੇ ਕਰਦੇ ਉਪਰਾਲੇ। ਹੁਣ ਮੌਕਾ, ਕਿਉਂਕਿ ਮੁੰਡੇ ਛੱਡਣਾ ਚਾਹੁੰਦੇ ਆ, ਬਹੁਤ ਸਾਰੇ ਛੱਡਣਾ ਚਾਹੁੰਦੇ ਆ, ਉਹਨਾਂ ਨੂੰ ਬਿਹਤਰ ਇਲਾਜ ਦੀ ਵਿਵਸਥਾ ਦੀ ਵੀ ਨਹੀਂ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਜੇ ਹੀਲਾ ਕਰਨ, NRI ਹੀਲਾ ਕਰਨ, ਤਾਂ ਬਹੁਤ ਸਾਰੇ ਮੁੰਡੇ ਆ, ਇੱਕ NRI ਇੱਕ ਵੀ ਬੰਦੇ ਦੀ ਜਾਨ ਬਚਾ ਦੇਵੇ, ਇੱਕ ਹੀ ਬੰਦੇ ਦੀ ਜ਼ਿੰਦਗੀ ਬਚਾ ਦੇਵੇ, ਤੇ ਕਿੱਡਾ ਪੁੰਨ ਵਾਲਾ ਕੰਮ ਆ। ਸੋ ਹੁਣ ਜ਼ਰੂਰਤ ਆ ਕਿ ਆਪੋ ਆਪਣੇ ਪਿੰਡ ਦੇ ਵਿੱਚ ਤੁਸੀਂ ਡਾਕਟਰ ਨਿਯੁਕਤ ਕਰ ਸਕਦੇ ਹੋ, ਕਾਉਂਸਲਰ ਨਿਯੁਕਤ ਕਰ ਸਕਦੇ ਹੋ, ਦਵਾਈਆਂ ਭਿਜਵਾ ਸਕਦੇ ਹੋ, ਖੁਰਾਕ ਭਿਜਵਾ ਸਕਦੇ ਹੋ ਕਿ ਹਾਂ ਭਾਈ ਮੁੰਡਾ ਜਿਹੜਾ ਕੋਈ ਅੱਗੇ ਆਉਂਦਾ ਆਪਣੇ ਆਪ ਅੱਗੇ ਆਉਂਦਾ। ਅਸੀਂ ਕਿਸੇ ਨੂੰ ਡਾਂਗ ਦੇ ਜ਼ੋਰ ਤੇ ਨਹੀਂ, ਡੰਡੇ ਦੇ ਜ਼ੋਰ ਤੇ ਨਹੀਂ ਲਾਉਣਾ। ਜੇ ਕੋਈ ਆਪਣੇ ਆਪ ਆਉਂਦਾ ਤੇ ਅਸੀਂ ਉਹਦੇ ਨਾਲ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਸਾਰਿਆਂ ਵੱਲੋਂ ਹੀ ਤੁਹਾਨੂੰ ਸ਼ੁਭ ਇਛਾਵਾਂ ਨੇ। ਤੇ ਆਓ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਇਸ ਮੁਹਿੰਮ ਦੇ ਵਿੱਚ ਜਿਹੜੇ ਆਪਾਂ ਜੁੜੀਏ, ਕਾਲ ਕਰੀਏ ਉੱਥੇ ਪਿੰਡਾਂ ਦੇ ਵਿੱਚ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਉਹਨਾਂ ਨੂੰ ਇਸ ਮੁਹਿੰਮ ਦੇ ਨਾਲ ਜੋੜੀਏ, ਖੁਦ ਵੀ ਜਿਹੜਾ ਉਹ ਜੁੜੀਏ। ਤੇ ਇਸ ਨੂੰ ਇਕੱਲੇ ਇੱਕ ਹਫ਼ਤੇ ਤੱਕ ਹੀ ਸੀਮਤ ਨਾ ਰੱਖੀਏ, ਇਸ ਨੂੰ ਅੱਗੇ ਤੋਂ ਅੱਗੇ ਜਿਹੜਾ ਲਗਾਤਾਰ ਜਿੰਨੀ ਦੇਰ ਤੱਕ ਕਿ ਨਸ਼ੇ ਦਾ ਦੈਂਤ ਆ ਉਸ ਦਾ ਖਾਤਮਾ ਨਹੀਂ ਹੁੰਦਾ, ਉਨੀ ਦੇਰ ਤੱਕ ਆਪਾਂ ਇਸ ਮੁਹਿੰਮ ਨੂੰ ਇੱਦਾਂ ਹੀ ਚਲਾਈ ਰੱਖੀਏ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੰਨਿਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO